ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਮੈਂ ਦਲਜੀਤ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਇੰਡੋਜ਼ ਪ੍ਰਾਈਮ। ਅਤੇ ਦੋਸਤੋ ਇਸ ਦੇ ਵਿੱਚ ਸਾਂਝ ਬਣਾਉਂਦੇ ਹਾਂ ਹਰਜੀਤ ਲਸਾੜਾ ਜੀ ਦੇ ਨਾਲ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਸਤਿ ਸ਼੍ਰੀ ਅਕਾਲ ਜੀ ਹਰਜੀਤ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਅਤੇ ਲਸਾੜਾ ਸਾਹਿਬ, ਜਿਹੜੀਆਂ ਸੁਰਖੀਆਂ ਛਾਈਆਂ ਹੋਈਆਂ ਨੇ, ਸਭ ਤੋਂ ਪਹਿਲਾਂ ਆਪਾਂ ਲਲਿਤ ਮੋਦੀ ਹੁਣਾਂ ਤੋਂ ਸ਼ੁਰੂ ਕਰਦੇ ਹਾਂ। ਕ੍ਰਿਕਟ ਦਾ ਬੜਾ ਇੱਕ ਖੁਮਾਰ ਆ। ਹੁਣ ਚੈਂਪੀਅਨਸ ਟਰੋਫੀ ਚਲੋ ਜਿੱਤ ਕੇ ਹਟੇ ਆ, ਅਤੇ ਚੈਂਪੀਅਨਸ ਟਰੋਫੀ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਹੁਣ ਸਾਰਾ ਰੁਝਾਨ ਜਿਹੜਾ ਲੋਕਾਂ ਦਾ ਉਹ IPL ਵੱਲ ਜਾਣਾ। IPL ਜਿਹਨੂੰ ਕਿ ਕਰੋੜਾਂ ਡਾਲਰਾਂ ਦਾ ਜਾਣੀ ਜਾਂ ਅਰਬਾਂ ਖਰਬਾਂ ਦਾ ਇੱਕ ਸਾਮਰਾਜ ਸਿਰਜ ਕੇ ਰੱਖ ਦਿੱਤਾ, ਉਹਨਾਂ ਦੇ ਮੋਢੀਆਂ ਦੇ ਵਿੱਚੋਂ ਆ ਲਲਿਤ ਮੋਦੀ ਸਾਹਿਬ। ਲਲਿਤ ਮੋਦੀ ਸਾਹਿਬ ਜਿਹੜੇ ਆ ਬਾਹਰ ਗਏ ਰਹਿੰਦੇ ਆ UK ਦੇ ਵਿੱਚ, ਅਤੇ ਇੱਕ ਤਰ੍ਹਾਂ ਕਹਿ ਲਓ ਕਿ ਭਾਰਤ ਸਰਕਾਰ ਇਹਨਾਂ ਨੂੰ ਲੱਭ ਰਹੀ ਆ, ਕਿਉਂਕਿ ਇਹਨਾਂ ਉੱਤੇ ਕਰਪਸ਼ਨ ਦੇ ਕੇਸ ਹੈਗੇ ਆ। ਹੁਣ ਇੱਕ ਬੜੀ ਫਿਰ ਚਰਚਿਤ ਹੋਇਆ, ਪਹਿਲਾਂ ਬਹੁਤ ਚਰਚਿਤ ਰਹੇ ਆ ਪਹਿਲੀਆਂ ਦੇ ਵਿੱਚ, ਈਵਨ ਕਿ ਰਾਹੁਲ ਗਾਂਧੀ ਵੀ ਉਹਨਾਂ 'ਤੇ ਬਲੇਮ ਲੱਗਦੇ ਰਹੇ ਆ ਵੀ ਮੋਦੀ ਸ਼ਬਦ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ, ਇਹ ਵੀ ਉਹਦੇ ਵਿੱਚ ਅਹਿਮ ਰੱਖਦੇ ਸੀ ਸਥਾਨ। ਅਤੇ ਲਲਿਤ ਮੋਦੀ ਸਾਹਿਬ ਦਾ ਇੱਕ ਆਇਆ ਕਿ ਸਿਟੀਜ਼ਨਸ਼ਿਪ ਇਹਨਾਂ ਨੇ ਲਈ ਆ ਵਨੂਆਟੂ ਇੱਕ ਟਾਪੂ ਤੋਂ, ਅਤੇ ਬੜੀਆਂ ਸੁਰਖੀਆਂ ਦੇ ਵਿੱਚ ਛਾਇਆ। ਬਿਲਕੁਲ ਦਲਜੀਤ ਜੀ, ਵੈਸੇ ਤਾਂ ਇਹ ਇਕੱਲੇ ਨਹੀਂ ਹੈਗੇ ਜਿਹੜੇ ਭਗੌੜੇ ਹੋਏ। ਮੈਂ ਤਾਂ ਇਹਨੂੰ ਭਗੌੜਾ ਸ਼ਬਦ ਹੀ ਕਹਾਂਗਾ ਵੀ ਦੇਸ਼ ਦੇ ਪੈਸੇ ਇਹਨਾਂ ਦੇ ਨਾਂ 'ਤੇ ਬੋਲਦੇ ਆ ਪਰ ਅਦਾਇਗੀਆਂ ਨਹੀਂ ਕੀਤੀਆਂ ਅਤੇ ਭਗੌੜੇ ਹੋ ਗਏ। ਸੋ ਇਹ ਵੀ ਉਹਨਾਂ ਦੀ ਲਿਸਟ ਦੇ ਵਿੱਚ ਕਾਫੀ ਪਹਿਲਾਂ ਚਰਚਾ 'ਚ ਰਹੇ ਆ। ਇਹ ਚਰਚਾ 'ਚ ਰਹੇ ਆ IPL ਕਰਕੇ, ਕਿਉਂਕਿ ਉਦੋਂ ਇਹ IPL ਦੇ ਨਾਲ ਸੰਬੰਧਿਤ ਸੀਗੇ। ਚਲੋ IPL 'ਤੇ ਬਾਅਦ 'ਚ ਆਉਂਦੇ ਹਾਂ, ਪਹਿਲਾਂ ਤਾਂ ਆਪਾਂ ਇਹ ਦੇਸ਼ ਦੀ ਗੱਲ ਕਰ ਲਈ, ਕਿਉਂਕਿ ਦੇਸ਼ ਬਹੁਤ ਘੱਟ ਇਹ ਚਰਚਾ ਦੇ ਵਿੱਚ ਆਇਆ ਜਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਸੋ ਇਹਨੂੰ ਵਾਨੂਆਟੂ ਕਹਿੰਦੇ ਆ। ਇਹ ਜਿੱਦਾਂ ਸਾਡੇ ਕੋਲ ਦਲਜੀਤ ਜੀ ਮੰਨ ਲਓ ਆਸਟ੍ਰੇਲੀਆ ਆ, ਠੀਕ ਆ ਜੀ। ਆਸਟ੍ਰੇਲੀਆ ਦੇ ਇਸ ਸਾਈਡ 'ਤੇ ਪਾਪੂਆ ਨਿਊ ਗਿਨੀ ਪੈਂਦਾ ਆ। ਜੇ ਆਪਾਂ ਆਹ ਵਾਲੀ ਸਾਰੀ ਪੱਟੀ ਦੇਖ ਲਈਏ, ਉਹਨੂੰ ਆਪਣਾ ਦੱਖਣੀ ਪ੍ਰਸ਼ਾਂਤ ਮਹਾਸਾਗਰ ਆ, ਅਤੇ ਇਹ ਸਾਰੀ ਪੱਟੀ 'ਤੇ ਜਾ ਕੇ ਫਿਰ ਇੱਕ ਛੋਟਾ ਜਿਹਾ ਟਾਪੂ ਆਉਂਦਾ, ਉਹਦਾ ਨਾਮ ਹੈਗਾ ਜੀ ਵਾਨੂਆਟੂ। ਮੈਂ ਟਾਪੂ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਇਹ ਟਾਪੂਆਂ ਦਾ ਸਮੂਹ ਆ ਜੀ। ਬਹੁਤ ਸਾਰੇ ਟਾਪੂ ਆ, ਬਹੁਤ ਸਾਰੇ ਟਾਪੂ, ਮਤਲਬ 80 ਟਾਪੂ ਹੈਗੇ ਆ ਜਿਹੜਾ ਜਵਾਲਾਮੁਖੀ ਖੰਡਾਂ ਤੋਂ ਬਾਅਦ 'ਚ ਬਣੇ ਹੋਏ ਆ। ਉਹ ਇਹ ਉੱਥੇ ਵਾਨੂਆਟੂ ਹੈਗਾ ਆ। ਸਿੱਧੀ ਗੱਲ ਹੈ, ਇਹ ਵੀ ਮੁਲਕ ਜਾਂ ਕਈ ਹੋਰ ਮੁਲਕ ਇਹੋ ਜਿਹੇ ਅੱਜ ਵੀ ਹੈਗੇ ਆ ਜਿੱਥੇ ਤੁਸੀਂ ਪੈਸਾ ਸੁੱਟ ਕੇ ਨਾਗਰਿਕਤਾ ਲੈ ਸਕਦੇ ਆ, ਲੇਕਿਨ ਇਹ ਥੋੜ੍ਹੇ ਜਿਹੇ ਹੁਣ ਘੇਰੇ ਦੇ ਵਿੱਚ ਆ ਗਏ ਆ। ਉਹ ਥੋੜ੍ਹੀ ਚਰਚਾ ਦਾ ਮੁੱਦਾ ਬਣ ਗਿਆ ਆ। ਇਹਦੀ ਜੇ ਆਪਾਂ ਰਾਜਧਾਨੀ ਦੀ ਗੱਲ ਕਰੀਏ ਤਾਂ ਪੋਰਟ ਵੇਲਾ ਰਾਜਧਾਨੀ ਹੈ, ਛੋਟਾ ਜਿਹਾ ਖੇਤਰਫਲ ਹੈ, ਕੋਈ ਐਡਾ ਵੱਡਾ ਨਹੀਂ ਹੈਗਾ। 12,188 ਵਰਗ ਕਿਲੋਮੀਟਰ ਦਾ ਹੈਗਾ। ਆਬਾਦੀ ਵੀ ਮੇਰੇ ਖਿਆਲ ਇਹਦੀ ਕਹਿ ਲਓ ਕਿ 3 ਲੱਖ ਸਮਥਿੰਗ ਹੈਗੀ ਆ। ਚਲੋ ਆਪਾਂ ਇਹਦੇ ਵਿੱਚ ਗੱਲ ਕਰਦੇ ਹਾਂ ਵੀ ਇਹ ਹੁਣ ਮਸਲਾ ਕੀ ਬਣਿਆ ਹੋਇਆ ਹੈ। ਦੇਖੋ, ਕਾਰਵਾਈ ਇਹਨਾਂ ਦੇ ਉੱਪਰ ਕੀ ਹੋਈ ਆ ਕਿ ਜਿਹੜਾ ਇਹਨਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਆ ਵਾਨੂਆਟੂ ਦਾ, ਉਹਨੇ ਜਾਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਕਹਿ ਲਓ ਵੀ ਬਿਆਨ ਦੇ ਦਿੱਤਾ ਵੀ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਆ ਵੀ ਤੂੰ ਇਹਨਾਂ ਦਾ ਜਿਹੜਾ ਪਾਸਪੋਰਟ ਆ ਉਹ ਕੈਂਸਲ ਕਰ, ਕਿਉਂਕਿ ਇਹਨਾਂ ਦੀ ਨਾਗਰਿਕਤਾ ਅਸੀਂ ਕੈਂਸਲ ਕਰਨ ਜਾ ਰਹੇ ਹਾਂ। ਜਾਣੀ ਕਿ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਇਹਦੀ ਨਾਗਰਿਕਤਾ ਵਾਪਸ ਲੈਣ ਡਏ ਹਾਂ। ਹੁਣ ਇਹਨਾਂ ਦੇ ਉੱਪਰ ਕਾਰਵਾਈ ਇਹ ਹੋਈ ਕਿਉਂ ਆ? ਇਹਨਾਂ ਦੇ ਉੱਪਰ ਕਿਉਂਕਿ ਇਹਨਾਂ ਨੇ ਵੈਸੇ ਤਾਂ ਇਹ ਜ਼ਿਆਦਾ ਇੰਗਲੈਂਡ 'ਚ ਹੀ ਰਹਿੰਦੇ ਆ। ਇਹਨਾਂ ਨੇ ਆਪਣਾ ਜਿਹੜਾ ਇੰਡੀਅਨ ਪਾਸਪੋਰਟ ਸੀਗਾ ਇੰਗਲੈਂਡ ਦੇ ਵਿੱਚ ਸਰੈਂਡਰ ਕੀਤਾ ਸੀਗਾ, ਅਤੇ ਹੁਣ ਇਹਨਾਂ ਨੇ ਆਪਣੀ ਅਰਜ਼ੀ ਪਾਈ ਆ ਸਿਟੀਜ਼ਨਸ਼ਿਪ ਲੈਣ ਦੇ ਲਈ ਵਾਨੂਆਟੂ ਦੇ ਵਿੱਚ, ਠੀਕ ਹੈ ਜੀ, ਕਿਉਂਕਿ ਨਾਗਰਿਕਤਾ ਮਿਲੂਗੀ ਉਸ ਤੋਂ ਬਾਅਦ ਉੱਥੇ ਦਾ ਪਾਸਪੋਰਟ ਮਿਲਣਾ ਆ। ਜਦੋਂ ਅਰਜ਼ੀ ਉੱਥੇ ਪਾਈ ਗਈ ਆ ਤਾਂ ਇਹਨਾਂ ਨੂੰ ਇਹ ਸੰਦੇਸ਼ ਵਿੱਚੋਂ ਮਿਲੇ ਆ ਵੀ ਬਈ ਇਹਨਾਂ ਦੇ ਖਿਲਾਫ ਜਾਣੀ ਕਹਿ ਲਓ ਵੀ ਅਪਰਾਧ ਵਿੱਚ ਜਿਹੜੇ ਦੋਸ਼ੀ ਹੋਣ ਨਾ, ਕੋਈ ਸਬੂਤ ਉਹਨਾਂ ਨੂੰ ਉਹਦੇ ਵਿੱਚੋਂ ਮਿਲੇ ਆ। ਅਤੇ ਉਹ ਜਿਹੜੇ ਅਪਰਾਧ ਦੇ ਵਿੱਚ ਉਹਨਾਂ ਨੂੰ ਸਬੂਤ ਮਿਲੇ ਆ, ਉਹ ਕਹਿੰਦੇ ਆ ਵੀ ਜਿਹੜਾ ਸਾਲ 2009 ਦੇ ਵਿੱਚ IPL ਦੇ TV ਅਧਿਕਾਰਾਂ ਦਾ ਜਿਹੜਾ ਸਮਝੌਤਾ ਹੋਇਆ ਸੀਗਾ, ਉਹਦੇ ਨਿਯਮਾਂ ਦੇ ਵਿੱਚ ਇਹਨਾਂ ਨੇ ਉਲੰਘਣਾ ਕੀਤੀ ਹੈ, ਅਤੇ ਉਹਦੇ ਵਿੱਚ ਇਹ ਥੋੜ੍ਹੇ ਜਿਹੇ ਦੋਸ਼ੀ ਕਰਾਰ ਉਦੋਂ ਦੇ ਚੱਲਦੇ ਪਏ ਆ, ਕਿਉਂਕਿ ਫੈਸਲੇ ਤਾਂ ਹੋਏ ਨਹੀਂ, ਤਾਂ ਦੇਸ਼ ਛੱਡ ਕੇ ਭੱਜ ਗਏ ਆ। ਅਤੇ ਮਈ 2020 ਦੇ ਵਿੱਚ ਲਲਿਤ ਮੋਦੀ ਚਲਾ ਗਿਆ ਸੀ ਲੰਡਨ, ਅਤੇ ਇਸ ਤੋਂ ਬਾਅਦ ਵੀ BCCI ਨੇ ਵੀ ਇਹ ਦੇਖਿਆ ਕਿ ਇੱਥੇ ਹੈ ਤਾਂ ਹੈ ਨਹੀਂ ਗੇ, ਇਹਨਾਂ ਨੂੰ ਫਿਰ ਕਹਿ ਲਓ ਕਿ ਉੱਥੋਂ ਅਹੁਦੇ ਤੋਂ ਬਰਖਾਸਤ ਕਰਤਾ ਸੀਗਾ। ਉਸ ਟਾਈਮ ਇਹ IPL ਦੇ ਚੇਅਰਮੈਨ ਸੀਗੇ ਜੀ। ਸੋ ਹੁਣ ਇਹ ਮੁੱਦਾ ਫਸਿਆ ਹੋਇਆ। ਮੇਰੇ ਖਿਆਲ ਹੁਣ ਇਹ ਬਚਾਅ ਤਾਂ ਨਹੀਂ ਹੋ ਪਾਏਗਾ, ਕਿਉਂਕਿ ਇਹਦੇ ਵਿੱਚ ਕੋਈ ਦੂਸਰੇ ਦੇਸ਼ ਦਾ ਬੰਦਾ ਕੂਟਨੀਤੀ ਵੀ ਨਹੀਂ ਕਰ ਸਕਦਾ, ਕਿਉਂਕਿ ਉਹ ਵੈਸੇ ਇੰਡੀਆ ਤੋਂ ਭੱਜੇ ਹੋਏ ਆ ਔਰ ਆਪਣਾ ਪਾਸਪੋਰਟ ਸਰੈਂਡਰ ਪਹਿਲਾਂ ਹੀ ਕਿਸੇ ਹੋਰ ਮੁਲਕ 'ਚ ਕਰ ਚੁੱਕੇ ਆ। ਸੋ ਮੈਨੂੰ ਲੱਗਦਾ ਵੀ ਇਹ ਹੁਣ ਸਾਰੀ ਕਾਰਵਾਈ ਇਹਨਾਂ ਨੂੰ ਨਜਿੱਠਣੀ ਪੈਣੀ। ਪ੍ਰਭਾਵ ਕਾਫੀ ਜਿੱਦਾਂ ਕਹਿ ਲਓ ਖਬਰਾਂ ਦਾ ਪੈ ਜਾਂਦਾ ਆ। ਵੈਸੇ ਇਹ ਗੱਲ ਤਾਂ ਵੈਸੇ ਤਾਂ ਹੋਈ ਕਿ ਇੰਡੀਆ ਦੇ ਵਿੱਚ ਇਹ ਬੜਾ ਚਰਚਿਤ ਹੋ ਗਈ ਖਬਰ ਕਿ ਲੰਡਨ ਦੇ ਵਿੱਚ ਇਹਨਾਂ ਨੇ ਆਪਣਾ ਪਾਸਪੋਰਟ ਜਿਹੜਾ ਆ ਸਰੈਂਡਰ ਕਰ ਦਿੱਤਾ। ਬਿਲਕੁਲ। ਅਤੇ ਸਰੈਂਡਰ ਕਰਨ ਦੇ ਬਾਅਦ ਉਹ 'ਚ ਹੋ ਗਿਆ ਜੀ ਇਹਨਾਂ ਨੇ ਤਾਂ ਹੁਣ ਨਾਗਰਿਕਤਾ ਛੱਡ ਦਿੱਤੀ ਆ। ਉਸ ਤੋਂ ਬਾਅਦ ਸ਼ਾਇਦ ਉਹਨਾਂ ਨੇ ਨਾਗਰਿਕਤਾ ਜਿਹੜੀ ਆ ਦੇ ਵੀ ਦਿੱਤੀ ਸੀ, ਪਰ ਉਸ ਤੋਂ ਬਾਅਦ ਉਹਨਾਂ ਦਾ ਵੀ ਇਹੀ ਦਾਅਵਾ ਹੈਗਾ ਆ ਉੱਥੇ ਦੇ ਪ੍ਰਧਾਨ ਮੰਤਰੀ ਦਾ ਵੀ ਜਿਹੜਾ ਇੰਟਰਪੋਲ ਨੇ ਸਾਨੂੰ ਸਾਂਝੀ ਨਹੀਂ ਕੀਤੀ ਅਜੇ ਤੱਕ ਜਾਣਕਾਰੀ।
ਹੁਣ ਇਹ ਵੀ ਕਿਹਾ ਜਾ ਰਿਹਾ ਆ ਵੀ ਬਹੁਤ ਵਾਰੀ ਭਾਰਤ ਸਰਕਾਰ ਦੇ ਵੱਲੋਂ ਜਾਂ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਇਹ ਕਿਹਾ ਗਿਆ ਇੰਟਰਪੋਲ ਨੂੰ ਵੀ ਇਹਨਾਂ ਦੇ ਖਿਲਾਫ ਜਿੱਦਾਂ ਕਹਿ ਲਓ ਕਿ ਇੰਟਰਪੋਲ ਦੀ ਜਿਹੜੀ ਹੈਗੀ ਆ ਉਹਨਾਂ ਦਾ ਵੀ ਸਾਰੇ ਦੇਸ਼ਾਂ ਨੂੰ ਅਵੇਅਰ ਕਰਨਾ, ਕਿ ਉਹਦੇ ਵਿੱਚ ਅਜੇ ਤੱਕ ਇਹਨਾਂ ਦਾ ਨਾਮ ਜਿਹੜਾ ਆ ਉਹ ਪਾਇਆ ਨਹੀਂ। ਨਾਗਰਿਕਤਾ ਤਾਂ ਇਹ 1 ਦੀ ਲੈ ਚੁੱਕਿਆ ਜੀ, ਉਹ 'ਚ ਤਾਂ ਕਾਮਯਾਬ ਸੀਗੇ। ਉਸ ਤੋਂ ਬਾਅਦ ਹੁਣ ਉੱਥੇ ਦੇ ਪਾਸਪੋਰਟ ਲਈ ਇਹਨਾਂ ਨੇ ਅਰਜ਼ੀ ਲਾਈ ਆ, ਇਸੇ ਕਰਕੇ ਇਹਨਾਂ ਨੂੰ ਆਪਣਾ ਪਾਸਪੋਰਟ ਸਰੈਂਡਰ ਕਰਨਾ ਪਿਆ ਲੰਡਨ ਦੇ ਵਿੱਚ, ਉੱਥੋਂ ਵੀ ਦੁਬਾਰਾ ਹੁਣ ਗੱਲ ਉੱਠ ਗਈ ਆ। ਬਿਲਕੁਲ। ਤੇ ਦੂਜਾ ਹੈ ਕਿ ਇਹੋ ਜਿਹੇ ਜਿਹੜੇ ਦੋਸ਼ੀ ਆ ਇਹ ਦੋਸਤੋ ਲੱਭਦੇ ਤਾਂ ਹੁੰਦੇ ਆ ਦੂਜੇ ਦੇਸ਼ਾਂ ਦੀਆਂ ਇਹ ਜਿਹੜੀਆਂ ਨਾਗਰਿਕਤਾ, ਤਾਂ ਕਿ ਇਹਨਾਂ ਦੀ ਕਈ ਦੇਸ਼ਾਂ ਦੇ ਨਾਲ ਭਾਰਤ ਦੇ ਸਮਝੌਤੇ ਨਹੀਂ ਹੈਗੇ ਡਿਪੋਰਟ ਕਰਨ ਦੇ, ਕਿ ਮੰਨ ਲਓ ਕਿ ਕੋਈ ਵੀ ਅਪਰਾਧੀ ਆ ਉਹ ਕਿਸੇ ਬਾਹਰ ਜਾ ਕੇ ਦੇਸ਼ ਦੇ ਵਿੱਚ ਵੀ, ਮੰਨ ਲਓ ਕਿ ਆਪਣਾ ਆਸਟ੍ਰੇਲੀਆ ਦਾ ਹੀ ਆਪਾਂ ਐਗਜ਼ਾਮਪਲ ਲੈ ਲਈਏ, ਇੱਥੇ ਦਾ ਅਪਰਾਧੀ ਆ, ਚਾਹੇ ਇੱਥੇ ਅਪਰਾਧ ਕੀਤਾ ਆ ਇੰਡੀਅਨ ਬੰਦੇ ਨੇ, ਚਾਹੇ ਉੱਥੇ ਆਸਟ੍ਰੇਲੀਅਨ ਬੰਦੇ ਨੇ ਕੀਤਾ, ਇਹ ਆਪਸ ਦੇ ਵਿੱਚ ਲੈਣ ਦੇਣ ਜਿਹੜਾ ਬਣਿਆ ਹੋਇਆ ਕਿ ਅਸੀਂ ਇੱਕ ਦੂਜੇ ਦੇ ਜਿਹੜੇ ਅਪਰਾਧੀ ਆ ਦੇਸ਼ਾਂ ਦੇ ਉਹ ਜਿਹੜੇ ਸਰੈਂਡਰ ਕਰਾਂਗੇ, ਉਹਦੇ ਵਿੱਚ ਫਿਰ ਇਹਨਾਂ ਨੂੰ ਫਿਰ ਸਰੈਂਡਰ ਦਾ ਪਤਾ ਵੀ ਸਾਨੂੰ ਜੇ ਕਿਤੇ ਸਾਬਤ ਹੋ ਜਾਂਦਾ ਆ ਇੰਡੀਅਨ ਅਦਾਲਤਾਂ ਦੇ ਵਿੱਚ ਤਾਂ ਸਾਨੂੰ ਵਾਪਸ ਜਾਣਾ ਪੈਣਾ। ਹੁਣ ਇਸ ਕਰਕੇ ਇਹੋ ਜਿਹੇ ਦੇਸ਼ ਜਿਹੜੇ ਲੱਭਦੇ ਆ ਜਿੱਥੋਂ ਇਹਨਾਂ ਨੂੰ ਜਿਹੜਾ ਆ ਉਹ ਸਮਝੌਤਾ ਨਾ ਹੋਇਆ ਹੋਵੇ, ਬਚਣ ਦੇ ਮੋਰੀਆਂ ਜਿਹੜੀਆਂ ਲੱਭਦੇ ਆ। ਕਈ ਇੱਦਾਂ ਦੇ ਬੰਦੇ ਜਿਹੜੇ ਆ ਹੈਗੇ ਆ, ਦਰਸ਼ਕ ਜ਼ਿਆਦਾ ਜਾਣਦੇ ਹੋਣਗੇ ਜੀ। ਅਤੇ ਹੁਣ ਗੱਲ ਪੰਜਾਬ ਵੱਲ ਵੀ ਜਾਂਦੇ ਆ, ਅਤੇ ਸਾਡਾ ਸੁਪਰੀਮ ਆ ਅਕਾਲ ਤਖਤ ਸਾਹਿਬ ਜੀ, ਅਕਾਲ ਤਖਤ ਸਾਹਿਬ ਦਾ ਜਥੇਦਾਰ, ਉਹਨਾਂ ਨੂੰ ਵੀ ਆਪਾਂ ਸੁਪਰੀਮ ਲੀਡਰ ਮੰਨਦੇ ਹਾਂ ਸਿੱਖ। ਪਰ ਇਹ ਪਿਛਲੇ ਜੇ ਕੁਛ ਸਾਲਾਂ ਤੋਂ ਆਪਾਂ ਰੱਖ ਲਈਏ, ਖਾਸ ਤੌਰ ਦੇ ਉੱਤੇ ਜਦੋਂ ਤੋਂ ਸਿਰਸੇ ਵਾਲਾ ਵਿਵਾਦ ਜਿਹੜਾ ਜੁੜਿਆ, ਉਹ ਤੋਂ ਬਾਅਦ ਲਗਾਤਾਰ ਇਹ ਲੱਗਾ ਕਿ ਜਿਹੜਾ ਜਥੇਦਾਰ ਆ ਉਹ ਤਾਂ ਜੀ ਕਹਿ ਲਓ ਵੀ ਜੇਬ ਵਿੱਚੋਂ ਨਿਕਲਦਾ, ਪਰਚੀਆਂ ਪੈ ਕੇ ਨਿਕਲਦੀਆਂ, ਅਖੀਰ ਤੱਕ ਨਹੀਂ ਪਤਾ ਹੁੰਦਾ ਵੀ ਕਿਹਦਾ ਜਿਹੜਾ ਨੰਬਰ ਲੱਗ ਜਾਣਾ। ਪਰ ਉਹ ਹਾਲਾਤ ਜਿਹੜੇ ਆ ਉਹ ਸ਼ਾਇਦ ਪਹਿਲਾਂ ਤਾਂ ਗੱਲਾਂ ਹੀ ਸੀ, ਹੁਣ ਤਾਂ ਜਦੋਂ ਕਹਿ ਲਓ ਵੀ ਜੱਗ ਨਸ਼ਰੇ ਹੋ ਗਿਆ। ਗਿਆਨੀ ਕੁਲਦੀਪ ਸਿੰਘ ਉਹਨਾਂ ਨੂੰ ਬਣਾ ਦਿੱਤਾ ਗਿਆ ਨਵੇਂ ਜਥੇਦਾਰ, ਪਰ ਨਾਲ ਹੀ ਜਿਹੜੇ ਵਿਵਾਦਾਂ ਨੇ ਵੀ ਜਨਮ ਲੈ ਲਿਆ। ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਵੀ ਇੱਕ ਜਥੇਦਾਰ ਬਣਿਆ ਅਤੇ ਨਾਲ ਹੀ ਉਦੋਂ ਜ਼ਿਆਦਾ ਵਿਰੋਧ ਕਰਨ ਵਾਲੇ ਆ ਗਏ। ਬਿਲਕੁਲ। ਪਹਿਲਾਂ ਤੁਹਾਡੇ ਮੈਂ ਪਰਚੀ ਸ਼ਬਦ ਨੂੰ ਥੋੜ੍ਹਾ ਜਿਹਾ ਹੋਰ ਕਰ ਦਿੰਦਾ। ਇਹ ਪਰਚੀ ਸ਼ਬਦ ਨਾ ਅੱਜ ਕੱਲ੍ਹ ਦੋ ਜਗ੍ਹਾ ਬਹੁਤ ਚੱਲਦਾ। ਇੱਕ ਤਾਂ ਪਰਚੀ ਸ਼ਬਦ ਜੁੜ ਗਿਆ ਸਾਡੇ SGPC ਦੇ ਨਾਲ, ਉਹਦੀਆਂ ਪਦਵੀਆਂ ਦੇ ਨਾਲ, ਕਿ ਫਲਾਨਾ ਪਰਚੀ ਉਹਦੀ ਜੇਬ 'ਚੋਂ ਆਇਆ। ਅਤੇ ਇੱਕ ਫਿਰ ਨਾਲ ਦੇ ਗੁਆਂਢੀ ਮੁਲਕ ਦੀ ਕ੍ਰਿਕਟ ਟੀਮ ਨਾਲ ਜੁੜਿਆ ਵੀ ਇਹਨਾਂ ਦੇ ਪਲੇਅਰ ਸਾਰੇ ਪਰਚੀ ਆ ਜੀ, ਉਹ ਟੀਮ ਦੇ ਪਲੇਅਰ ਆ ਅਤੇ ਇਹ ਇੱਥੇ ਤਖਤ ਦੇ ਪਲੇਅਰ ਆ। ਅਤੇ ਦੋਸ਼ ਕਹਿ ਲਓ ਵੀ ਪਰਚੀ ਵਾਲੇ ਇਹਨਾਂ ਦੇ ਉੱਪਰ ਲੱਗੇ ਹੋਏ ਵੀ ਗਲਤ ਬੰਦੇ ਆਈ ਜਾ ਰਹੇ ਆ। ਚਲੋ ਖੈਰ, ਆਪਾਂ ਹੁਣ ਇੱਥੇ ਇਹ ਨਹੀਂ ਕਹਿਣਾ ਵੀ ਜਿਹੜਾ ਨਵਾਂ ਆਇਆ ਉਹ ਗਲਤ ਆ ਜਾਂ ਸਹੀ ਆ। ਆਪਾਂ ਜਿਹੜਾ ਉਹਦੇ ਉੱਪਰ ਘਟਨਾਕ੍ਰਮ ਚੱਲ ਰਿਹਾ ਉਹਦੇ ਉੱਪਰ ਆਪਾਂ ਗੱਲ ਕਰਦੇ ਹਾਂ। ਜਥੇਦਾਰ ਕੁਲਦੀਪ ਸਿੰਘ ਗੜਗੱਜ, ਇਹੀ ਉਹਨਾਂ ਦਾ ਪੂਰਾ ਨਾਮ ਸੰਬੋਧਨ ਦੇ ਵਿੱਚ ਆਉਂਦਾ ਆ। ਪਹਿਲਾਂ ਤਾਂ ਬੰਦਾ ਇੱਥੇ ਆ ਕੇ ਅਟਕ ਜਾਂਦਾ ਵੀ ਜਥੇਦਾਰ ਸਾਹਿਬ ਨੇ ਕੁਲਦੀਪ ਸਿੰਘ ਜਿਹੜਾ ਨਾਂ ਆ ਉਹ ਸਿੱਖ ਮਰਿਆਦਾ ਦੇ ਹਿਸਾਬ ਦੇ ਨਾਲ ਸਹੀ ਆ, ਇਹ ਗੜਗੱਜ ਕੀ ਹੋਇਆ ਵੀ? ਜੇ ਅੱਜ ਤੁਸੀਂ ਨਾ ਪਦਵੀਆਂ ਦੇ ਉੱਪਰ ਆਉਂਦੇ ਹੋ, ਘੱਟ ਤੋਂ ਘੱਟ ਇਸ ਨਾਮ ਨੂੰ ਤੌਰ ਪਿੱਛੋਂ ਨਿਜਾਤ ਪਾ ਦਿਓ ਵੀ ਗੜਗੱਜ ਕੀ ਹੋਇਆ। ਤਾਂ ਪਤਾ ਨਹੀਂ ਇਹਦੇ ਉੱਪਰ ਕਿਸੇ ਦੀ ਨਿਗਾਹ ਨਹੀਂ ਜਾਂਦੀ ਹੈਗੀ ਵੀ ਤੁਸੀਂ ਆਪ ਸੋਧਾ ਕਰਦੇ। ਜਿਹੜੀ ਸਿੱਖ ਮਰਿਆਦਾ ਉਹਦੇ ਵਿੱਚ ਗੋਤ ਨਹੀਂ ਲਾਉਣਾ ਤੁਸੀਂ, ਗੋਤ ਜਿਹੜਾ ਇਹ ਗੜਗੱਜ ਫਿਰ ਪਿੰਡ ਵੀ ਨਹੀਂ ਹੋ ਸਕਦਾ। ਤੇ ਮੈਂ ਸਰਚ ਕੀਤਾ, ਪਿੰਡ ਤਾਂ ਹੈ ਨਹੀਂ। ਅੱਛਾ ਜੀ, ਠੀਕ ਹੈ। ਖੈਰ ਚਲੋ ਮੰਨ ਲਓ ਆਪਾਂ ਕਹਿੰਦੇ ਵੀ ਇਲਾਕੇ ਦਾ ਨਾਂ ਆ, ਪਿੰਡ ਦਾ ਨਾਂ ਆ, ਪਰ ਜਦੋਂ ਆਮ ਆਪਾਂ ਬੋਲ ਚਾਲ ਦੇ ਵਿੱਚ ਲੈ ਕੇ ਆਉਣਾ ਜਾਂ ਪਹਿਲੀ ਨਜ਼ਰੇ ਨਾਂ ਪੈਂਦਾ ਗੜਗੱਜ ਕੀ ਆ ਯਾਰ, ਜਥੇਦਾਰ ਆ, ਕੋਈ ਥੋੜ੍ਹਾ ਜਿਹਾ ਸਾਰੂ ਜਿਹਾ ਕੋਈ ਹੋਣਾ ਚਾਹੀਦਾ। ਚਲੋ ਖੈਰ ਇਹ ਸਾਡਾ ਵਿਸ਼ਾ ਨਹੀਂ ਹੈਗਾ। ਗੱਲ ਕਰਦੇ ਹਾਂ ਕਿ ਕੌਣ ਇਹਨਾਂ ਦੇ ਇਸ ਅਹੁਦੇ ਦੇ ਉੱਪਰ ਕੌਣ ਕੀ ਬੋਲ ਰਿਹਾ ਆ, ਉਹਦਾ ਪਿੱਛੇ ਕੀ ਮਕਸਦ ਕੀ ਹੋ ਸਕਦਾ। ਅਤੇ ਗਿਆਨੀ ਕੁਲਦੀਪ ਸਿੰਘ, ਮੈਂ ਹੁਣ ਪਿੱਛੇ ਗੜਗੱਜ ਨਹੀਂ ਲਾਉਣਾ ਹੈਗਾ, ਔੜਾ ਜਿਹਾ ਲੱਗਦਾ ਵੀ ਇਹ ਹੈ ਕੌਣ ਹੈ। 40 ਕੁ ਸਾਲਾਂ ਦੇ ਗਿਆਨੀ ਕੁਲਦੀਪ ਸਿੰਘ ਦਾ, ਇਹਨਾਂ ਦਾ ਪੂਰਾ ਨਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਇਹ ਲਿਖਦੇ ਆ। ਜੇ ਆਪਾਂ ਗਿਆਨੀ ਰਘਵੀਰ ਸਿੰਘ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਹੈ, ਤਾਂ ਕਾਰਜਕਾਰੀ ਜਥੇਦਾਰ ਨੇ। ਗਾਂ ਇਹਨਾਂ ਨੇ ਕਿੱਦਾਂ ਦੀਆਂ ਪਹਿਲ ਕਦਮੀਆਂ ਕਰਨੀਆਂ ਉਹਦਾ ਕੋਈ ਭਰੋਸਾ ਨਹੀਂ ਹੈਗਾ। ਸੋ ਜੇ ਥੋੜ੍ਹਾ ਜਿਹਾ ਮੈਂ ਪਿਛੋਕੜ 'ਚ ਜਾਵਾਂ, ਇੱਕ ਤਾਂ ਇਹਨਾਂ ਦਾ ਵੈਸੇ ਚਾਰਟ ਕਾਫੀ ਲੰਮਾ ਹੈ, ਇਹਨਾਂ ਨੇ ਪ੍ਰਾਪਤੀਆਂ ਤਾਂ ਬਥੇਰੀਆਂ ਕੀਤੀਆਂ ਆ, ਪਰ ਖਰੇ ਤਦੇ ਇਹਨਾਂ ਨੂੰ ਗੜਗੱਜ ਕਹਿੰਦੇ ਆ। ਪਹਿਲੀ ਗੱਲ ਤਾਂ ਇਹਨਾਂ ਨੂੰ ਗੁਰਮਤਿ ਦਾ ਤਜਰਬਾ ਬਹੁਤ ਆ। ਸੋ ਇਹ ਇਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਸਰਦਾਰ ਨਰਿੰਦਰ ਸਿੰਘ, ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੱਬੋਵਾਲ ਦੇ ਰਹਿਣ ਵਾਲੇ। ਸੋ ਜੱਬੋਵਾਲ ਇੱਦਾਂ ਦੀਆਂ ਹਸਤੀਆਂ ਨਾਲ ਕਾਫੀ ਮਸ਼ਹੂਰ ਰਿਹਾ ਆ। ਲੰਮੇ ਸਮੇਂ ਤੋਂ ਇਹ ਸਿੱਖ ਕਥਾਵਾਚਕ ਰਹੇ ਆ, ਸ਼ਾਇਦ ਇਸ ਕਰਕੇ ਵੀ ਇਹਨਾਂ ਨੂੰ ਇਹ ਪਦਵੀ ਮਿਲੀ ਆ। ਅਤੇ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬਾਣੀਆਂ ਨਾ, ਉਹਦੀ ਮੰਨਿਆ ਜਾਂਦਾ ਕਿ ਬੜੀ ਸੁਚਾਰੂ ਢੰਗ ਦੇ ਨਾਲ ਉਹਦੀ ਵਿਆਖਿਆ ਕੀਤੀ ਆ, ਅਸਲੀਅਤ ਦੇ ਲਾਗੇ ਜਾ ਕੇ ਵਿਆਖਿਆ ਕੀਤੀ ਆ। ਹੋਰ ਇਹਨਾਂ ਦੇ ਹਿੱਸੇ ਕੀ ਆਉਂਦਾ, ਕਹਿੰਦੇ ਜਿਹੜੇ ਇਹ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ,
ਲੋਕੀ ਉਹਨਾਂ ਨੂੰ ਮੰਨਦੇ ਆ ਨਹੀਂ ਮੰਨਦੇ ਉੱਤੇ ਕਿੰਤੂ ਪਰੰਤੂ ਹੈ, ਲੇਕਿਨ ਇਹਨਾਂ ਨੇ ਉਹਨਾਂ ਦੇ ਉੱਪਰ ਕੰਮ ਕੀਤਾ। ਇੱਕ ਤਾਂ ਉਹਦੇ ਵਿੱਚ ਆਉਂਦਾ ਆ ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ। ਉਹ ਪਤਾ ਨਹੀਂ ਹੁਣ ਇਹਨਾਂ ਦੇ ਮੂਹਰੇ ਸ਼੍ਰੀ ਗੁਰੂ ਫਿਰ ਕਿਉਂ ਲਗਾਉਂਦੇ ਆ, ਇੱਕ ਪਾਸੇ ਦਾ ਗੁਰੂ ਗ੍ਰੰਥ ਸਾਹਿਬ ਆ, ਪਰ ਲਿਖਾਈ ਦੇ ਵਿੱਚ ਬੋਲਣ ਦੇ ਵਿੱਚ ਫਿਰ ਇੱਦਾਂ ਹੀ ਆਉਂਦਾ, ਤਾਂ ਆਪਾਂ ਵੀ ਅੱਜ ਬੋਲ ਦਿੰਦੇ ਹਾਂ। ਇੱਕ ਪ੍ਰਾਚੀਨ ਗ੍ਰੰਥ ਪੰਥ ਪ੍ਰਕਾਸ਼, ਵਿਵਾਦ ਦੇ ਤਾਂ ਘੇਰੇ ਹੈਗੇ ਆ, ਪਰ ਚਲੋ ਆਪਾਂ ਇੱਥੇ ਬੋਲ ਦਿੰਦੇ ਹਾਂ। ਅਤੇ ਸਿੱਖ ਰਹਿ ਕੇ ਮਰਿਆਦਾ ਜਿਹੜੀਆਂ ਆ ਇਹਨਾਂ ਦੀ, ਮਤਲਬ ਕਿ ਜੇ ਕਹੀਏ ਵੀ ਜੇ ਕਿਸੇ ਨੇ ਪੂਰੀ ਤਰ੍ਹਾਂ ਵਿਆਖਿਆ ਕੀਤੀ ਹੈ ਤਾਂ ਇਹ ਕੁਲਦੀਪ ਸਿੰਘ ਉਹਨਾਂ ਨੇ ਕੀਤੀ, ਇਹਨਾਂ ਦੇ ਉੱਪਰ ਸਿਰਾ ਜਾਂਦਾ ਆ। ਅਤੇ ਪਿਛਲੇ 3 ਸਾਲਾਂ ਤੋਂ ਇਹ ਮੰਜੀ ਸਾਹਿਬ ਵਿਖੇ ਦੀਵਾਨ ਹਾਲ ਦੇ ਵਿੱਚ ਕਥਾਵਾਚਕ ਸੇਵਾ ਨਿਭਾ ਰਹੇ ਆ, ਸੋ ਇਹ ਵੀ ਇਹਨਾਂ ਵਧੀਆ ਪ੍ਰਾਪਤੀਆਂ ਆ। ਅਤੇ ਇਹ ਬੜੀ ਚੰਗੀ ਗੱਲ ਹੈ ਕਿ ਪੜ੍ਹੇ ਲਿਖਿਆ ਇਹਨਾਂ ਨੇ ਇਤਿਹਾਸ ਦੇ ਵਿੱਚ MA ਦੀ ਡਿਗਰੀ ਲਈ ਹੋਈ ਆ। ਅਤੇ ਪਿਛਲੇ 12 ਸਾਲਾਂ ਤੋਂ ਇਹ ਗਰੀਬ ਅਤੇ ਯਤੀਮ ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਨੂੰ ਰਹਿਣ ਸਹਿਣ ਦਾ ਸਾਰਾ ਜਿਹੜਾ ਉਪਰਾਲਾ ਕਰਦੇ ਪਏ ਆ। ਸੋ ਪ੍ਰਾਪਤੀਆਂ ਤਾਂ ਇਹਨਾਂ ਦੇ ਉੱਪਰ ਹੈਗੀਆਂ, ਪਰ ਹੁਣ ਘਟਨਾਕ੍ਰਮ ਦੇ ਵਿੱਚ ਕੀ ਆ ਕਿ ਜਿਹੜੀ ਇਹਨਾਂ ਦੀ ਨਿਯੁਕਤੀ ਹੋਈ ਹੈ ਐਜ਼ ਏ ਜਥੇਦਾਰ, ਉਹ ਹੁਣ ਚੁੱਪ ਚਪੀਤੇ ਜਿਹੜੀ ਤੁਸੀਂ ਨਿਯੁਕਤੀ ਕਰ ਦਿੰਦੇ ਹੋ, ਤੈਅ ਸਮਾਂ ਤੁਸੀਂ ਕੁਛ ਰੱਖਦੇ ਹੋ ਅਤੇ ਤੁਸੀਂ ਤੜਕੇ ਸਾਰੇ, ਮੈਂ ਤੁਹਾਨੂੰ ਸਾਜਰਾ ਸਵੇਰੇ ਹੀ ਕਹੂੰਗਾ, ਅਤੇ ਤੁਸੀਂ ਉਹਦੇ ਵਿੱਚ ਚੁੱਪ ਚਪੀਤੇ ਸਾਰਾ ਕੁਛ ਕਰ ਦਿੰਦੇ ਹੋ, ਉਹਦੇ ਉੱਪਰ ਫਿਰ ਇਹ ਕਿੰਤੂ ਪਰੰਤੂ ਜ਼ਿਆਦਾ ਹੋਣ ਡਿਆ। ਚਲੋ ਇਹ ਸਾਰਾ ਵੈਸੇ ਕੌਮ ਇਹ ਕਹਿ ਰਹੀ ਆ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਪ੍ਰਕਾਸ਼ ਜਿਹੜਾ ਆ ਉਹ 4:15 ਵਜੇ ਦੇ ਕਰੀਬ ਹੁੰਦਾ। ਜੀ। ਅਤੇ ਤੁਸੀਂ ਜਿਹੜਾ ਤੁਸੀਂ ਬਣਾਇਆ ਜਥੇਦਾਰ ਬਣਾਇਆ, ਉਹ ਤੁਸੀਂ 2:30 ਵਜੇ ਬਣਾ ਦਿੰਦੇ ਹੋ। ਅਤੇ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਆ ਵੀ ਮਹਾਰਾਜ ਗ੍ਰੰਥ ਸਾਹਿਬ ਅਤੇ ਨਾਲ ਹੀ ਪੰਥ, ਗ੍ਰੰਥ ਅਤੇ ਪੰਥ ਦੋਨੋਂ ਹੀ ਜਿਹੜੇ ਐਬਸੈਂਟ ਸੀਗੇ। ਪਰ ਇਹ ਵੀ ਤੁਸੀਂ ਨਾਲ ਦੇਖਣਾ ਬਣਦਾ ਕਿ ਸਾਰੀਆਂ ਨਿਹੰਗ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਤਾਂ ਦਿੱਤਾ ਸੀ ਵੀ ਅਸੀਂ ਇਹਨਾਂ ਦਾ ਵਿਰੋਧ ਕਰਨਾ, 10 ਵਜੇ ਦਾ ਟਾਈਮ ਸੀ। ਮੈਨੂੰ ਲੱਗਦਾ ਹੈ ਵੀ ਇਹ ਵੀ ਇੱਕ ਸਹੀ ਨਿਰਣਾ ਲੈ ਲਿਆ। ਫਿਰ ਪਤਾ ਨਹੀਂ ਉੱਥੇ ਕੀ ਹੋਣਾ ਸੀ, ਜੇ ਉਹ 10 ਵਜੇ ਦਾ ਹੀ ਟਾਈਮ ਰੱਖ ਲੈਂਦੇ, ਦੋਨੋਂ ਧਿਰਾਂ ਉੱਧਰੋਂ ਆ ਜਾਂਦੀਆਂ, ਤਾਂ ਸ਼ਾਇਦ ਇਸ ਗੱਲ ਨੂੰ ਵੀ ਆਪਾਂ ਨੂੰ ਵਿਚਾਰਨਾ ਚਾਹੀਦਾ ਹੈ ਨਾ, ਵੀ ਸ਼ਾਇਦ ਇਹ ਅਕਲਮੰਦੀ ਨਾਲ ਫੈਸਲਾ ਲੈ ਲਿਆ ਵੀ ਕਿਸੇ ਵੀ ਤਰ੍ਹਾਂ ਦਾ ਟਕਰਾਅ ਹੋਣ ਤੋਂ ਪਹਿਲਾਂ। ਬਹੁਤ ਇੱਕ ਮਹਾਨ ਸ਼ਖਸੀਅਤ ਹੁੰਦੀ ਹੈ ਅਕਾਲ ਤਖਤ ਦਾ ਜਥੇਦਾਰ, ਜੇ ਉਹਦੇ ਅਪਾਇੰਟਮੈਂਟ ਵੇਲੇ ਇੱਦਾਂ ਦਾ ਕੋਈ ਰੌਲਾ ਪੈਂਦਾ ਤਾਂ ਸ਼ਾਇਦ ਇਸੇ ਕਰਕੇ ਉਹਨਾਂ ਨੇ ਕਹਿਤਾ ਵੀ 2:30 ਵਜੇ ਪਹਿਲਾਂ ਹੀ ਆਪਾਂ ਇੱਦਾਂ ਦਾ। ਸਾਨੂੰ ਇਹ ਵੀ ਗੱਲ ਦੇਖਣੀ ਪੈਣੀ ਆ ਵੀ ਇਹੋ ਜਿਹੇ ਜਿਹੜੇ ਮੁੱਦੇ ਆ ਸਾਨੂੰ ਉਹ ਵਿਚਾਰਾਂ ਦੇ ਨਾਲ ਚੱਲਣਾ ਪੈਣਾ, ਨਾ ਕਿ ਉਹਦੇ ਉੱਤੇ ਅਗਰੈਸਿਵ ਹੋਣ ਦੀ ਜ਼ਰੂਰਤ ਹੈਗੀ ਆ। ਨੋ ਡਾਊਟ ਕਿ ਜਿਹੜਾ ਜਥੇਦਾਰ ਆ ਉਹ ਪੂਰਾ ਜਿਹੜਾ ਪੰਥ ਆ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਚੁਣਿਆ ਜਾਣਾ ਚਾਹੀਦਾ ਹੈ। SGPC ਦਾ ਤਾਂ ਇਹੀ ਕਹਿਣਾ ਆ, ਜੇ ਆਪਾਂ ਉਹਨਾਂ ਦੀ ਲੇਟੈਸਟ ਟਿੱਪਣੀ ਚੱਕ ਲਈਏ ਵੀ ਇੱਦਾਂ ਤੁਸੀਂ ਕਿਉਂ ਕੀਤਾ, ਜੇ ਆਪਾਂ ਸਿੱਧਾ ਸਵਾਲ ਜਿਹੜਾ ਲੋਕ ਕਰ ਰਹੇ ਆ ਜਾਂ ਬਾਕੀ ਕਰ ਰਹੇ ਆ ਜਿਹੜੇ ਉਹਨਾਂ ਦੇ ਵਿਰੋਧ ਦੇ ਵਿੱਚ, ਉਹਨਾਂ ਨੇ ਤਾਂ ਇਹ ਕਿਹਾ ਵੀ ਦੇਖੋ ਟਕਰਾਅ ਤੋਂ ਬਚਣ ਦੇ ਲਈ ਅਸੀਂ ਇੱਦਾਂ ਕੀਤਾ ਆ, ਬਾਕੀ ਅਸੀਂ ਮਰਿਆਦਾ ਸਾਰਿਆਂ ਦੀ ਪਾਲਣਾ ਕੀਤੀ ਆ। ਖੈਰ ਉਹ ਤਾਂ ਇਹ ਵੀ ਕਹਿ ਰਹੇ ਤੁਸੀਂ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਹੈਗੀ, ਪਰ ਉਹਨਾਂ ਨੇ ਤਾਂ ਕਿਹਾ ਵੀ ਟਕਰਾਅ ਦਾ ਨਾ ਹੋਵੇ, ਇਸ ਕਰਕੇ ਅਸੀਂ ਆ ਸਾਰਾ ਲਿਆ ਆ। ਇਸੇ ਕਰਕੇ ਕਹਿੰਦੇ ਅਸੀਂ ਵੀ ਸੋਮਵਾਰ ਨੂੰ 10 ਵਜੇ ਜਿਹੜਾ ਕਾਰਜ ਹੋਣਾ ਸੀਗਾ ਅਸੀਂ ਸਵੇਰੇ ਤੜਕੇ 3 ਵਜੇ ਆਪਣਾ ਕਰ ਲਿਆ ਆ। ਲੇਕਿਨ ਇਹਦੇ ਉੱਪਰ ਹੁਣ ਕਿੰਤੂ ਪਰੰਤੂ ਹੈਗੇ ਆ। ਕਿੰਤੂ ਪਰੰਤੂ ਦੇ ਵਿੱਚ ਜੇ ਆਪਾਂ ਜਲਦੀ ਨਾਲ ਗੱਲ ਕਰੀਏ, 4 ਬੰਦੇ ਆਪਾਂ ਪ੍ਰਮੁੱਖ ਚੱਕ ਸਕਦੇ ਹਾਂ। ਬੀਬੀ ਜਗੀਰ ਕੌਰ ਹੈਗੇ ਆ, ਪ੍ਰੇਮ ਸਿੰਘ ਚੰਦੂਮਾਜਰਾ ਹੈਗੇ ਆ, ਪ੍ਰਧਾਨ ਪਰਮਜੀਤ ਸਿੰਘ ਸਰਨਾ ਹੋਣੀ ਹੈਗੇ, ਤਾਂ ਬਿਕਰਮ ਮਜੀਠੀਆ ਹੈਗੇ ਆ। ਜੋ ਬਿਕਰਮ ਮਜੀਠੀਆ ਨੇ ਇੱਥੇ ਕਾਰਵਾਈ ਲਈ ਆ, ਉਹਦੇ ਕੁਝ ਹੋਰ ਮੈਨੇ ਬਣਦੇ, ਉਹ ਅਕਾਲੀ ਦਲ ਦੇ ਨਾਲ ਵੀ ਕੁਝ ਥੋੜੀ ਜ਼ਿਆਦਾ ਸ਼ੌਕ ਸੀ, ਉਹ ਥੋੜਾ ਡਿਫਰੈਂਟ ਆਸਪੈਕਟ ਚਲੇ ਜਾਂਦਾ ਆ। ਅਤੇ ਮੈਂ ਇਹਨਾਂ ਦੇ ਬਿਆਨਾਂ ਦੀ ਗੱਲ ਕਰ ਲੈਣਾ, ਜਿੱਦਾਂ ਇਹਨਾਂ ਨੇ ਜ਼ਿਆਦਾ ਚੋਟ ਫਿਰ ਇੱਥੇ ਵੀ ਮਾਰੀ ਆ। ਚੋਣ ਨੂੰ ਤਾਂ ਉਹਨਾਂ ਨੇ ਕਿਹਾ ਵੀ ਇਹ ਗਲਤ ਹੈਗੀ ਹੈ, ਚਲੋ ਉਹ ਤਾਂ ਕਹਿਣਾ ਸੀ। ਉਹਨਾਂ ਨੇ ਮਰਿਆਦਾ ਨੂੰ ਨਾਲ ਜ਼ਰੂਰ ਇਹ ਨਾਲ ਲੈ ਕੇ ਚੱਲੇ ਆ। ਜਿਹੜਾ ਮਜੀਠੀਆ ਦਾ ਆ ਉਹ ਥੋੜ੍ਹਾ ਡਿਫਰੈਂਟ ਆਸਪੈਕਟ ਸੀਗਾ। ਹੁਣ ਬੀਬੀ ਜਗੀਰ ਕੌਰ ਦੀ ਜੇ ਗੱਲ ਕਰੀਏ, ਇਹ ਆਪਣੇ ਸਾਬਕਾ ਕਹਿ ਸਕਦੇ ਹਾਂ ਪ੍ਰਧਾਨ, ਕਹਿ ਕਿ ਸਾਬਕਾ ਪ੍ਰਧਾਨ ਹੀ ਨੇ ਬੀਬੀ ਜਗੀਰ ਕੌਰ। ਇਹਨਾਂ ਨੇ ਕਿਹਾ ਵੀ ਚੋਣ ਮਰਿਆਦਾ ਦੇ ਉਲਟ ਹੋਈ ਆ। ਅਤੇ ਇਹਨਾਂ ਦਾ ਜਿਹੜਾ ਟਵੀਟ ਆਇਆ ਉਹ ਕਹਿੰਦੇ ਵੀ ਉੱਥੇ ਤਾਜਪੋਸ਼ੀ ਸ਼ਬਦ ਲਿਖਿਆ ਗਿਆ ਆ। ਇਹ ਸੇਵਾ ਸੰਭਾਲ ਹੁੰਦੀ ਆ, ਜਿੱਥੇ ਕਿਸੇ ਤਖਤ ਦੇ ਜਥੇਦਾਰ ਨੇ ਸੇਵਾ ਨਿਭਾਉਣੀ ਹੁੰਦੀ ਆ। ਵੀ ਤਾਜਪੋਸ਼ੀ ਦਾ ਰਾਜਾ ਮਹਾਰਾਜਾ ਦੀ ਹੁੰਦੀ ਆ, ਵੀ ਤੁਸੀਂ ਇਹ ਮਤਲਬ ਕਿ ਕਿੱਦਾਂ ਦੀਆਂ ਗਲਤੀਆਂ ਕਰੀ ਜਾਂਦੇ ਆ। ਹੁਣ ਗੱਲ ਦੇ ਵਿੱਚ ਵੈਸੇ ਵਜਨ ਤਾਂ ਉਹ ਪਾ ਗਿਆ ਆ ਜੀ, ਠੀਕ ਹੈ ਜੀ। ਅਤੇ ਇੱਥੋਂ ਮਤਲਬ ਕਿ ਸੰਕੇਤ ਇਹ ਜਾਂਦਾ ਆ ਵੀ ਜਿੱਦਾਂ ਹੁਣ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜੇ ਜਥੇਦਾਰ ਦੀ ਨਿਯੁਕਤੀ ਹੋਣੀ ਉਹ ਸੰਗਤ ਦੇ ਵਿੱਚ ਹੁੰਦੀ ਆ। ਇਹ ਕਹਿ ਲਓ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਵਿਦਾਊਟ ਸੰਗਤ ਤੇ ਤੁਸੀਂ ਚੁੱਪ ਚਪੀਤੇ ਸਾਰਾ ਕਰ ਲਿਆ। ਉਹਦੇ ਉੱਪਰ ਇਹ ਚੋਟ ਮਾਰ ਗਏ ਆ। ਅਤੇ ਉੱਧਰ ਸਾਡੇ ਕੋਲ ਪ੍ਰੇਮ ਸਿੰਘ ਚੰਦੂਮਾਜਰਾ, ਉਹਨੇ ਵੀ ਇਹਦੇ ਉੱਪਰ ਇਹੀ ਗੱਲ ਕੀਤੀ ਕਿ ਰਾਤ ਦੇ ਹਨੇਰੇ ਦੇ ਵਿੱਚ ਇਸ ਤਰ੍ਹਾਂ ਦੀ ਤਾਜਪੋਸ਼ੀ ਦਾ ਕਹਿੰਦਾ ਕੋਈ ਮਤਲਬ ਨਹੀਂ ਹੈਗਾ। ਸੋ ਅੱਜ ਤੱਕ ਕਹਿੰਦੇ ਜਿੰਨੇ ਵੀ ਜਥੇਦਾਰ ਸਾਹਿਬਾਨਾਂ ਦੀਆਂ ਤਾਜਪੋਸ਼ੀਆਂ ਹੋਈਆਂ ਆ, ਉਹ ਪਹਿਲਾਂ ਦਸਤਾਰਬੰਦੀ ਹੁੰਦੀ ਆ ਅਤੇ ਉਹਦੇ ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਆਉਂਦੇ ਆ, ਉਹ ਉਹਨਾਂ ਨੂੰ ਭੇਂਟ ਕਰਦੇ ਆ। ਇੱਥੇ ਤਾਂ ਕਹਿੰਦੇ ਇੱਦਾਂ ਦੀ ਕੋਈ ਮਰਿਆਦਾ ਹੀ ਨਹੀਂ ਲਈ ਗਈ ਹੈਗੀ। ਅਤੇ SGPC ਕਹੀ ਜਾਂਦੀ ਅਸੀਂ ਪੂਰੀ ਮਰਿਆਦਾ ਦਾ ਪਾਲਣ ਕੀਤਾ, ਇਸ ਕਰਕੇ ਕਹਿੰਦੇ ਵੀ ਸਾਡੀ ਨਿਗਾਹ ਦੇ ਵਿੱਚ ਤਾਂ ਇਹ ਇੱਕ ਚੋਰੀ ਹੈ, ਇਸ ਤੋਂ ਵੱਧ ਹੋਰ ਕੁਛ ਨਹੀਂ ਹੈਗੀ। ਪਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਨੇ ਆਪਣੇ ਕੋਲ ਪਰਮਜੀਤ ਸਿੰਘ ਸਰਨਾ ਹੋਣੀ,
ਉਹ ਇਹਨਾਂ ਦੇ ਹੱਕ ਦੇ ਵਿੱਚ ਜਾਂਦੇ, ਪੂਰੇ ਦਿਸਦੇ ਆ। ਉਹਨਾਂ ਨੇ ਕਿਹਾ ਵੀ SGPC ਦਾ ਜਿਹੜਾ ਇਹ ਫੈਸਲਾ ਆ ਇਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਬਹੁਤ ਦੂਰ ਅੰਦੇਸ਼ੀ ਵਾਲਾ ਫੈਸਲਾ, ਇਹ ਕੁਝ ਹੋ ਰਹੀ ਮਤਲਬ ਕਿ ਉੱਥੇ ਆਪਣਾ ਸੱਪ ਕੱਢ ਗਏ ਆ ਜੀ। ਤੇ ਬਿਕਰਮ ਸਿੰਘ ਮਜੀਠੀਆ ਹੋਣੀ ਉਹ ਤਾਂ ਉਹਨਾਂ ਨੇ ਤਾਂ ਇਹ ਕਿਹਾ ਵੀ SGPC ਦੀ ਜਿਹੜੀ ਅੰਤਰਿਮ ਕਮੇਟੀ ਦਾ ਫੈਸਲਾ ਸੀ ਤਾਂ ਪੂਰਾ ਵਿਰੋਧ ਕਰਦੇ ਆ। ਇਹ ਤਾਂ ਜਾਣੀ ਇਹ ਕਹਿ ਲਓ ਕਿ ਵਾਰਤਾ ਉਹਨਾਂ ਨੇ ਇੱਕ ਸਿਆਸੀ ਬਦਲ ਦਿੱਤੀ ਆ। ਇਹਦਾ ਇੱਥੋਂ ਫਿਰ ਇਹ ਵੀ ਬੜੇ ਆਰਾਮ ਨਾਲ ਨਿਕਲ ਕੇ ਆਉਂਦਾ, ਜੇ ਆਪਾਂ ਉਸ ਵਿਸ਼ੇ 'ਤੇ ਗੱਲ ਨਹੀਂ ਕਰਦੇ ਉਹ ਲੰਮਾ ਹੋ ਜਾਣਾ, ਕਿ ਇੱਕ ਇੱਧਰ ਕਾਰਵਾਈਆਂ SGPC ਦੀਆਂ ਹੋ ਰਹੀਆਂ, ਇੱਕ ਉੱਧਰ ਅਕਾਲੀ ਦਲ ਦੀਆਂ ਹੋ ਰਹੀਆਂ। ਬਿਕਰਮ ਮਜੀਠੀਆ ਜਿਹੜਾ ਹੈ ਹੁਣ ਇੱਕਦਮ ਜਦੋਂ ਸਰਗਰਮ ਹੋਇਆ ਉੱਥੋਂ ਐਂ ਤਾਂ ਲੱਗਦਾ ਆ ਠੀਕ ਹੈ ਰਿਸ਼ਤੇਦਾਰੀ ਉੱਧਰ ਹੈਗੀ ਆ ਸੁਖਬੀਰ ਬਾਦਲ ਨਾਲ, ਪਰ ਇਸ ਮੰਚ ਦੇ ਉੱਪਰ ਆ ਕੇ ਬਹੁਤ ਆਪੋ ਵਿਰੋਧਾ ਕੰਮ ਹੋਇਆ, ਬਹੁਤ ਉਹਨਾਂ ਦੇ ਵਿੱਚ ਗੈਪ ਵੱਧਦਾ ਜਾ ਰਿਹਾ ਆ। ਅਤੇ ਨਾਲ ਫਿਰ ਹੁਣ ਇਹ ਵੀ ਬੁਰੀ ਸਮੈਲ ਆ ਰਹੀ ਆ ਵੀ ਸੁਖਬੀਰ ਸਿੰਘ ਬਾਦਲ ਹੋਣੀ ਵੀ ਕਹਿ ਲਓ ਵੀ ਵਜੇਦੇ ਹੀ ਹੋਏ ਪਏ ਆ ਕਿ ਕਰਨੀ ਮੈਂ ਮਰਜ਼ੀ, ਹੁਣ ਤੁਸੀਂ ਮਰਜ਼ੀ ਕਰੀ ਜਾਓ, ਜਿਹੜੇ ਬਾਗੀ ਹੁੰਦੇ ਹੋਈ ਜਾਣਦੇ ਹੋ। ਹੁਣ ਬਾਗੀਆਂ ਦੇ ਵਿੱਚ ਤਾਂ ਫਿਰ ਆ ਵੀ ਤਾਂ ਬਾਗੀ ਹੋਣਾ ਹੀ ਆਉਂਦਾ ਹੈ ਨਾ। ਤਾਂ ਇਹ ਮਸਲਾ ਇਹ ਤਾਂ ਚਲੋ ਹੌਲੀ ਹੌਲੀ ਲੋਕ ਭੁੱਲ ਜਾਣਗੇ, ਚਲੋ ਜਥੇਦਾਰ ਨਿਯੁਕਤ ਹੋ ਗਿਆ, ਆਪਣੇ ਕੰਮ ਕਰੋ, ਕਿਉਂਕਿ ਉਹਨਾਂ ਨੇ ਕਿਹਾ ਵੀ ਜਿਹੜੇ ਫੈਸਲੇ ਲਏ ਆ ਆਪਾਂ ਉਹਨਾਂ 'ਤੇ ਪਹਿਰਾ ਦੇਵਾਂਗੇ, ਲੋਕ ਸ਼ਾਂਤ ਹੋ ਜਾਣਗੇ। ਪਰ ਇਹਨੇ ਅਕਾਲੀ ਦਲ ਨੂੰ ਹੋਰ ਨਿਗਾਰ ਦੇ ਵਿੱਚ ਲੈ ਜਾਣਾ। ਇਹ ਜੀਜੇ ਸਾਲੇ ਦਾ ਬਹੁਤ ਰਿਸ਼ਤਾ ਵੈਸੇ ਅਹਿਮ ਹੁੰਦਾ, ਪਿਆਰ ਸਤਿਕਾਰ ਹੀ ਦੇਖਿਆ ਜਿੰਨੇ ਕੁ ਮੈਂ ਤਾਂ ਦੇਖੇ ਆ। ਪਰ ਪਹਿਲਾਂ ਇਹਨਾਂ ਦਾ ਆਦੇਸ਼ ਪ੍ਰਤਾਪ ਸਿੰਘ ਆਪਣੇ ਜੀਜੇ ਨਾਲ ਰੌਲਾ ਰਿਹਾ, ਸੁਖਬੀਰ ਬਾਦਲ ਹੋਣਾ ਦਾ, ਹੁਣ ਆਪਣੇ ਸਾਲਾ ਸਾਹਿਬ ਨਾਲ ਵੀ ਰੌਲਾ ਜਿਹੜਾ ਬਿਕਰਮ ਮਜੀਠੀਆ ਦੇ ਨਾਲ। ਪਰ ਆਪਾਂ ਜਥੇਦਾਰ ਸਾਹਿਬ ਦੀ ਗੱਲ ਕਰ ਲਈਏ, ਜਥੇਦਾਰ ਸਾਹਿਬ ਦਾ ਇੱਕ ਇਹ ਆ ਕਿ ਨਿਹੰਗ ਜਥੇਬੰਦੀਆਂ ਜਾਂ ਦਮਦਮੀ ਟਕਸਾਲ ਉਹਨਾਂ ਨੇ ਵਿਰੋਧ ਕੀਤਾ ਇਹਨਾਂ ਦਾ। ਬਿਲਕੁਲ ਜੀ। ਅਤੇ ਹੁਣ ਜਦੋਂ ਇਹ ਕਹਿੰਦੇ ਆ ਵੀ ਮਿਸ਼ਨਰੀ ਕਾਲਜ ਤੋਂ ਗ੍ਰੈਜੂਏਟ ਹੈਗੇ, ਡਿਪਲੋਮਾ ਇਹਨਾਂ ਨੇ ਕੀਤਾ ਹੋਇਆ। ਜੀ ਮਿਸ਼ਨਰੀ ਸ਼ਾਇਦ ਇਸੇ ਕਰਕੇ ਤਾਂ ਨਹੀਂ ਵੀ ਇਹ ਜਿਹੜੇ ਮਜੀਠੀਆ ਸਾਹਿਬ ਹੋਣੀ ਆ ਜਾਂ ਹੋ ਰਿਹਾ ਵੀ ਬਾਕੀ ਜਿਹੜੀਆਂ ਜਥੇਬੰਦੀਆਂ ਆ ਉਹ ਇਸੇ ਗੱਲੋਂ ਨਾਰਾਜ਼ ਆ ਵੀ ਇਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਮਿਸ਼ਨਰੀ ਰਿਲੇਟਡ ਹੈਗੀ ਆ, ਅਤੇ ਸਾਡੇ ਜਿਹੜੇ ਇੱਕ ਮੰਚ 'ਤੇ ਇਕੱਠੇ ਨਹੀਂ ਹੋ ਸਕਦੇ। ਸ਼ਾਇਦ ਇਹ ਵੋਟਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਇੱਕ ਇਹ ਸਾਰੇ ਰਾਜਨੀਤਿਕ ਆਸਪੈਕਟ ਆ। ਮੈਂ ਪਹਿਲਾਂ ਵੀ ਕਿਹਾ ਸੀ ਜੇ ਆਪਾਂ ਇਹਦੇ ਵਿੱਚ ਚੱਲ ਗਏ ਫਿਰ ਇਹ ਲੰਮਾ ਕੰਮ ਹੋ ਜਾਣਾ। ਇਹ ਸਾਰੀਆਂ ਕਹਿ ਲਓ ਵੀ ਰਾਜਨੀਤਿਕ ਘੁੰਮਣ ਘੇਰੀਆਂ ਆ। ਜੇ ਤੁਹਾਨੂੰ ਇਤਰਾਜ਼ ਸੀਗਾ ਅਤੇ ਤੁਸੀਂ ਇਹਦਾ ਫਿਰ ਹੁਣ ਲਿਖਤੀ SGPC ਨੂੰ ਦਿਓ, ਤੁਸੀਂ ਇਹਦਾ ਉਸ ਹਿਸਾਬ ਨਾਲ ਵਿਰੋਧ ਕਰੋ। ਕੱਲੀਆਂ ਗੱਲਾਂ ਕਰਨ ਦੇ ਨਾਲ ਤਾਂ ਇਹਦਾ ਨਿਪਟਾਰਾ ਨਹੀਂ ਹੋਣਾ। ਜਾਂ ਇੱਕ ਕਹਿ ਲਓ ਵੀ ਬਹਾਨਾ ਇਹ ਲੱਭਦੇ ਆ ਵੀ ਡੁੱਬਦੀ ਕਿਸ਼ਤੀ ਤੋਂ ਛਾਲਾਂ ਮਾਰੀਏ ਕਿਸੇ ਤਰੀਕੇ ਦੇ, ਕਿਉਂਕਿ ਜਿਹੜਾ ਟਾਈਮ ਉਹਨਾਂ ਨੇ ਮਿੱਥਿਆ ਸੀ ਉਹ ਤੋਂ ਪਹਿਲਾਂ ਸਾਰਾ ਉਹ ਕਾਰਜ ਕਰਕੇ ਫਤਿਹ ਕਰ ਗਏ। ਉਹ ਵੱਖਰੀ ਗੱਲ ਹੈ ਕਿ ਆਲੋਚਨਾ ਵੀ ਹੋ ਰਹੀ ਆ। ਹੁਣ ਕੁਛ ਨਾ ਕੁਛ ਤਾਂ ਇਹਨਾਂ ਜਥੇਬੰਦੀਆਂ ਨੂੰ ਵੀ ਚਾਹੀਦਾ ਵੀ ਅਸੀਂ ਕੋਈ ਚੱਕੀਏ ਜਿਹੜੀਆਂ ਬਾਕੀਆਂ ਨੇ ਕੋਈ ਗੱਲ ਨਹੀਂ ਕੀਤੀ। ਤਾਂ ਆਹ ਹੀ ਬੱਚਾ ਸੀਗਾ ਉਹ ਚੱਕ ਕੇ ਰਾਜਨੀਤਿਕ ਫੈਕਟਰ ਉਹਦੇ ਵਿੱਚ ਇਹ ਵੀ ਇੱਕ ਪਤਾ ਨਹੀਂ ਲੱਗ ਰਿਹਾ ਕਿ ਸੁਖਬੀਰ ਬਾਦਲ ਹੁਣੀ ਕੋਈ ਵੀ ਕੰਮ ਕਰਦੇ ਆ। ਪਹਿਲੀਆਂ 'ਚ ਵੀ ਇੱਦਾਂ ਹੁੰਦਾ ਰਿਹਾ, ਜਿੱਦਾਂ ਕਹਿ ਲਓ ਵੀ ਡਿਸੀਜਨ ਕਹਿੰਦੇ ਹੁੰਦੇ ਸੀ ਚੰਡੀਗੜ੍ਹ ਤੋਂ ਆਉਂਦਾ ਆ ਕੋਈ ਵੀ, ਤੁਸੀਂ ਪ੍ਰਧਾਨ ਲਾਉਣਾ ਆ, ਜਥੇਦਾਰ ਲਾਉਣਾ, ਇਹਨਾਂ ਨੂੰ ਪਹਿਲਾਂ ਹੀ ਇਹੀ ਡਿਸਾਈਡ ਕਰਦੇ ਹੁੰਦੇ ਸੀ। ਪਰ ਹੁਣ ਤਾਂ ਚਲੋ ਵੀ ਭੂੰਦੜ ਸਾਹਿਬ ਤਾਂ ਹੱਕ ਦੇ ਵਿੱਚ ਹੈਗੇ ਆ, ਅਤੇ ਕੋਈ ਵੀ ਫੈਸਲਾ ਲੈਂਦੇ ਆ ਸੁਖਬੀਰ ਬਾਦਲ ਸਾਹਿਬ, ਪਤਾ ਨਹੀਂ ਕੀ ਗੱਲ ਆ ਕਿ ਉਹ ਉਹਨਾਂ ਦੇ ਹੱਕ ਵਿੱਚ ਨਹੀਂ ਜਾਂਦਾ, ਉਹ ਉਲਟਾ ਉਹਨਾਂ ਨੂੰ ਹੋਰ ਜ਼ਿਆਦਾ ਨਿਗਾਰ ਵਿੱਚ ਲੈ ਜਾਂਦਾ। ਜੇ ਤਾਂ ਕਹਿ ਲਓ ਵੀ ਉਹ ਕਹਿੰਦੇ ਹੁੰਦੇ ਨਾ ਜੇ ਮਨੋ ਦਿਸ਼ਾ ਤੁਹਾਡੀ ਸਿੱਧੀ ਆ ਵੀ ਤੁਸੀਂ ਕਹਿੰਦੇ ਹੁੰਦੇ ਨਾ ਵੀ ਮੈਂ ਇਕੱਲੇ, ਕਈਆਂ ਨੂੰ ਆਦਤ ਹੁੰਦੀ ਮੈਂ ਆਪਣੇ ਇਕੱਲੇ ਰਨ ਬਣਾ ਲੈਣੇ ਆ, ਬਾਕੀ ਟੀਮ ਚਾਹੇ US ਤੋਂ ਵੀ ਹਾਰ ਜਾਵੇ, ਠੀਕ ਹੈ ਜੀ, ਆਪਾਂ ਹੁਣ ਨਹੀਂ ਲੈਂਦੇ। ਜੇ ਹੁਣ ਇੱਦਾਂ ਦੀ ਮਨੋਵ੍ਰਿਤੀ ਆਏਗੀ ਕਿ ਮੇਰੀ ਸਾਖ ਪੂਰੀ ਰਹਿਣੀ ਚਾਹੀਦੀ ਆ, ਬਾਕੀ ਕੋਈ ਡੁੱਬੇ ਕੋਈ ਚਾਹੇ ਤਰੇ, ਉਹ ਵਾਲੀ ਸਥਿਤੀ 'ਚ ਹੁਣ ਸੁਖਬੀਰ ਸਿੰਘ ਬਾਦਲ ਹੋਣੀ ਆ। ਬਾਕੀ ਹੁਣ ਜੇ ਉਹਨਾਂ ਦਾ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਆਪਣੇ ਆਪ ਇਕੱਲਿਆਂ ਨੇ ਫੈਸਲੇ ਲੈਣੇ ਹੁੰਦੇ ਆ, ਇੱਕ ਟੀਮ ਹੁੰਦੀ ਆ। ਜੇ ਉਹ ਟੀਮ ਹੀ ਹੁਣ ਇੱਦਾਂ ਦੇ ਫੈਸਲੇ ਲੈ ਕੇ ਉਹਨਾਂ ਨੂੰ ਪਰੋਸੀ ਜਾ ਰਹੀ ਆ ਵੀ ਇਹੀ ਸਹੀ ਆ, ਫਿਰ ਤਾਂ ਉਸ ਟੀਮ 'ਤੇ ਵੀ ਥੋੜ੍ਹੀ ਲਾਹਨਤ ਪੈਣ ਵਾਲੀ ਗੱਲ ਆ ਵੀ ਤੁਸੀਂ ਹੋਰ ਉਹਨਾਂ ਨੂੰ ਫਸਾਈ ਜਾ ਰਹੇ ਹੋ। ਚਲੋ ਹੁਣ ਕੈਨੇਡਾ ਵੱਲ ਨੂੰ ਵੀ ਚੱਲਦੇ ਹਾਂ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਉਹਨਾਂ ਨੇ ਜਨਵਰੀ ਦੇ ਵਿੱਚ ਕਹਿ ਦਿੱਤਾ ਸੀ ਕਿ ਮੇਰੀ ਜਿਹੜੀ ਕੈਨੇਡਾ ਦੀ ਹੁਣ ਕਮਾਨ ਆ ਕਿਸੇ ਹੋਰ ਨੂੰ ਸੌਂਪਣੀ ਆ। ਮਾਰਕ ਕਾਰਨੀ ਦਾ ਹੁਣ ਨਾਂ ਜਿਹੜਾ ਸਾਹਮਣੇ ਆਇਆ। ਮਾਰਕ ਕਾਰਨੀ ਜਿਹੜੇ ਕਿ ਬੈਂਕਿੰਗ ਸੈਕਟਰ ਦੇ ਵਿੱਚ ਬਹੁਤ ਜਾਣੀ ਪਹਿਚਾਣੀ ਸ਼ਖਸੀਅਤ ਹੈਗੀ ਆ, ਅਤੇ ਜੇ ਗੱਲ ਕਰੀਏ ਉਹ ਬੈਂਕ ਆਫ ਕੈਨੇਡਾ ਦੇ ਵੀ ਗਵਰਨਰ ਰਹੇ ਆ, ਨਾਲ ਉਹ ਇੰਗਲੈਂਡ ਦੀ ਬੈਂਕ ਦੇ ਵੀ ਗਵਰਨਰ ਰਹੇ ਆ। ਇਹ ਸ਼ਾਇਦ G7 ਦੇਸ਼ਾਂ ਦੇ ਵਿੱਚ 2 G7 ਦੇਸ਼ਾਂ ਦੇ ਇੱਦਾਂ ਕੰਮ ਕਰਨਾ ਸ਼ਾਇਦ ਇਹ ਬਹੁਤ ਵੱਡੀ ਪ੍ਰਾਪਤੀ ਆ। ਅਤੇ ਹੁਣ ਉਹਨਾਂ ਦਾ ਨਾਂ ਆਇਆ। ਤੁਹਾਨੂੰ ਕੀ ਲੱਗਦਾ ਆ ਵੀ ਟਰੂਡੋ ਸਾਹਿਬ, ਕਿਉਂਕਿ ਹੁਣ ਤਾਂ ਫਾਈਟ ਜਿੱਦਾਂ ਕਹਿ ਲਓ ਵੀ ਸਿੱਧੀ ਜਿਹੜੀ ਆ ਗੁਆਂਢੀ ਦੇ ਨਾਲ ਹੀ ਲੱਗੀ ਹੋਈ ਆ ਡੋਨਲਡ ਟਰੰਪ ਉਹਨਾਂ ਦੇ ਨਾਲ, ਤੁਹਾਨੂੰ ਲੱਗਦਾ ਵੀ ਇਹ ਜਿਹੜੀ ਵਾਰ ਇੱਕ ਟਰੇਡ ਵਾਰ ਕੈਨੇਡਾ ਅਤੇ ਅਮਰੀਕਾ ਦੇ ਦਰਮਿਆਨ ਹੈਗੀ ਆ ਉਹਨੂੰ ਕੁਛ ਠੱਲ ਪਾਉਂਗੇ, ਜਾਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਤੌਰ ਦੇ ਉੱਤੇ ਉਭਾਰਿਆ ਜਾ ਰਿਹਾ ਜਿਹੜਾ ਕਿ ਟੱਕਰ ਲੈ ਸਕਦਾ ਅਮਰੀਕਾ ਦੇ ਨਾਲ? ਇਹ ਕਹਿ ਲਓ ਕਿ ਥੋੜ੍ਹਾ ਜਿਹਾ ਟਰੂਡੋ ਦੇ ਲਈ ਕਹਿ ਲਓ ਕਿ ਸਮਾਂ ਉਹਨਾਂ ਕੋਲ ਨਿਕਲ ਗਿਆ। ਠੀਕ ਹੈ, ਜੋ ਘਟਨਾਕ੍ਰਮ ਕੈਨੇਡਾ ਦੇ ਵਿੱਚ ਚੱਲ ਰਿਹਾ ਸੀ ਐਜ਼ ਏ ਪਾਰਟੀ ਮੁਖੀ, ਉਹ ਕਾਫੀ ਜ਼ਿਆਦਾ ਰੋਸਾ ਉੱਥੋਂ ਦੇ ਵਸਨੀਕਾਂ ਨੇ ਟਰੂਡੋ ਪਰ ਭਰਨ ਦਿੱਤਾ ਵੀ ਤੂੰ ਦੇਸ਼ ਨੂੰ ਨਾ ਸੰਭਾਲ ਨਹੀਂ ਸਕਿਆ ਐਂਡ 'ਤੇ।
ਤੂੰ ਪ੍ਰਵਾਸੀ ਜ਼ਿਆਦਾ ਬਾੜ ਲੈ ਜਾਂ ਜੇ ਕਰ ਲੈ ਜਾਂ ਉਹ ਉਧਰ ਸਟੂਡੈਂਟਾਂ ਦਾ ਮੁੱਦਾ ਆ ਗਿਆ। ਲੇਕਿਨ ਪਿਛਲੇ 2 ਕੁ ਮਹੀਨਿਆਂ ਤੋਂ ਘਟਨਾਕ੍ਰਮ ਇਹੋ ਜਿਹਾ ਚੇਂਜ ਹੋਇਆ ਜਦੋਂ ਦੇ ਟਰੰਪ ਆਏ ਆ, ਹੁਣ ਉਸ ਵਿਸ਼ੇ ਦੇ ਉੱਪਰ ਕੋਈ ਗੱਲ ਨਹੀਂ ਕਰਦਾ। ਇਹਨਾਂ ਨੇ ਤਾਂ ਕਹਿਤਾ ਸੀ ਮੈਂ ਆਪਣੀ ਪਦਵੀ ਛੱਡਣੀ ਆ। ਹੁਣ ਜਿੱਦਾਂ ਹੀ ਨਵੇਂ ਬੰਦੇ ਇਹ ਚੌਥੇ ਕੁ ਬੰਦੇ ਨੇ ਜਿਹੜੇ ਇਸ ਦੌੜ ਦੇ ਵਿੱਚ ਆਇਆ, ਤੇ ਹੁਣ ਇਹਨਾਂ ਨੂੰ ਲਗਭਗ ਪ੍ਰਵਾਨਗੀ ਮਿਲਣ ਲੱਗੀ ਆ। ਹੁਣ ਉਹ ਕੈਨੇਡਾ ਦੇ ਜਿਹੜੇ ਉਹ ਹਾਲਾਤ ਖਰਾਬ ਪਿਛਲੇ ਹੋਏ ਸੀਗੇ ਉਹਨਾਂ ਦੇ ਉੱਪਰ ਨਹੀਂ ਗੱਲ ਹੋ ਰਹੀ ਹੈਗੀ। ਹੁਣ ਜਿਹੜਾ ਨਵਾਂ ਆਉਣ ਵਾਲਾ ਪ੍ਰਧਾਨ ਆ ਇਸ ਲਿਬਰਲ ਪਾਰਟੀ ਦਾ, ਉਹਦੇ ਉੱਪਰ ਧਿਆਨ ਕੇਂਦਰਿਤ ਹੋ ਰਿਹਾ ਆ। ਇਹ ਤਾਂ ਇਹਨਾਂ ਨੂੰ ਫਾਇਦਾ ਵੀ ਹੋ ਸਕਦਾ ਆ। ਬਿਲਕੁਲ। ਕੰਜ਼ਰਵੇਟਿਵ ਪਹਿਲਾਂ ਕਾਫੀ ਗੈਪ ਰੱਖ ਰਹੇ ਸੀ, ਬਹੁਤ ਅੱਗੇ ਨਿਕਲ ਗਏ ਸੀ, ਪਰ ਜਦੋਂ ਦਾ ਇਹ ਟ੍ਰੇਡ ਵਾਰ ਦਾ ਮੁੱਦਾ ਆ ਗਿਆ, ਕਹਿ ਲਓ ਵੀ ਡੋਨਲਡ ਟਰੰਪ ਉਹਨਾਂ ਨੂੰ ਧੰਨਵਾਦ ਕਰਨਾ ਬਣਦਾ ਇਹਨਾਂ ਦਾ ਲਿਬਰਲ ਪਾਰਟੀ ਦਾ। ਵੀ ਹੁਣ ਕਹਿ ਲਓ ਵੀ ਕਾਫੀ ਧੰਨਵਾਦ ਹੀ ਕਰਦੇ ਹੋਣਗੇ, ਕਿਉਂਕਿ ਜਿਹੜੀ ਟਰੂਡੋ ਦੀ ਸੁਰ ਐਂਡ 'ਚ ਸੀਗੀ, ਜਿਹੜਾ ਮਾੜਾ ਮੋਟੇ ਦੀ ਸਾਖ ਬਚਾ ਗਈ ਕਿ ਉਹ ਟਰੰਪ ਦੇ ਥੋੜ੍ਹਾ ਜਿਹਾ ਖੜ ਗਿਆ ਖਿਲਾਫ, ਤੇ ਉਹ ਜ਼ੈਲੈਂਸਕੀ ਦੇ ਨਾਲ ਥੋੜ੍ਹਾ ਜਿਹਾ ਮੋਢੇ ਨਾਲ ਮੋਢਾ ਲਾ ਗਿਆ। ਤਾਂ ਇਸ ਮਾਰਕ ਨੇ ਵੀ ਤਾਂ ਇਹੀ ਗੱਲ ਕੀਤੀ ਆ ਕਿ ਅਸੀਂ ਇਸ ਵਾਰ ਨੂੰ ਚੱਲਦੀ ਰੱਖਣਾ ਆ, ਅਸੀਂ ਆਪਣੀ ਪਿੱਠ ਨਹੀਂ ਲਵਾਉਣੀ ਹੈਗੀ। ਸੋ ਥੋੜ੍ਹਾ ਜਿਹਾ ਇਹਦੇ ਵਿੱਚ ਮੈਂ ਹੋਰ ਪਾ ਦਿੰਦਾ, ਜਸਟਿਨ ਟਰੂਡੋ ਦੀ ਇਹ ਜਗ੍ਹਾ ਲੈਣਗੇ ਜੀ ਇਹ ਮਾਰਕ ਕਰਨੀ ਹੋਣੀ। ਤੇ ਇਹਦਾ ਮਤਲਬ ਕੈਨੇਡਾ ਦੇ ਜਿਹੜੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਫਿਲਹਾਲ ਦੇ ਲਈ ਉਹ ਲਿਬਰਲ ਪਾਰਟੀ ਦੇ ਇਹ ਚੱਲਣਗੇ। ਸੋ ਜਿਹੜੇ ਮਾਰਗਦਰਸ਼ਨ ਹੈ ਪਿੱਛੋਂ ਸੇਮ ਉਹੀ ਆ ਕਿ ਆਪਾਂ ਟਰੰਪ ਦੇ ਥੱਲੇ ਨਹੀਂ ਲੱਗਣਾ ਹੈਗਾ, ਅੱਖ ਦਿਖਾ ਕੇ ਰੱਖਣੀ ਆ। ਇਹਨਾਂ ਨੇ ਵੀ ਆਪਣੇ ਬਿਆਨ ਦੇ ਵਿੱਚ ਅੱਖ ਦਿਖਾਈ ਆ। ਸੋ ਇਹਦਾ ਮਤਲਬ ਆਗਾਮੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ, ਤੇ ਇਹਨਾਂ ਦਾ ਮੁਕਾਬਲਾ ਸੀ 3 ਵਿਰੋਧੀਆਂ ਦੇ ਨਾਲ। ਉਹਨੂੰ ਆਪਾਂ ਆਪਣੇ 3 ਵਿਰੋਧੀ ਕਹਿ ਸਕਦੇ ਹਾਂ, ਕਿਸੇ ਹੋਰ ਤਾਂ ਵਿਰੋਧੀ ਨਹੀਂ ਆਉਣਾ। ਨਹੀਂ ਤੇ ਤਕਰੀਬਨ 1,31,674 ਵੋਟਾਂ ਦੇ ਨਾਲ ਜਿੱਤੇ। ਇਹਦਾ ਮਤਲਬ ਚਿਹਰਾ ਤਾਂ ਪਸੰਦ ਕੀਤਾ ਗਿਆ ਆ, ਔਰ ਇਹਨੇ ਦੁੱਖ ਦੀ ਰਗ ਵੀ ਫੜ ਲਈ ਹੈ ਲੋਕਾਂ ਦੀ ਕਿ ਭਾਈ ਆਪਾਂ ਟਰੰਪ ਦੇ ਥੱਲੇ ਨਹੀਂ ਲੱਗਣਾ, ਜਿਹੜਾ ਕਹਿੰਦੇ ਸਾਡਾ ਸੂਬਾ ਬਣ ਜਾਓ। ਲੋਕੀ ਵੀ ਸ਼ਾਇਦ ਇਸੇ ਗੱਲੋਂ ਜ਼ਿਆਦਾ ਮਾਈਂਡ ਕੀਤਾ ਉਹਨਾਂ ਨੇ ਜਦੋਂ ਡੋਨਲਡ ਟਰੰਪ ਨੇ ਕਹਿਤਾ ਵੀ ਕੈਨੇਡਾ ਜਿਹੜਾ 51ਵਾਂ ਸੂਬਾ ਹੋਣਾ। ਇਹ ਟਰਨਿੰਗ ਪੁਆਇੰਟ ਸੀਗਾ ਕਿ ਲੋਕਾਂ ਨੇ ਉਹ ਵਾਲਾ ਸੀਨ ਸਾਰਾ ਪਰੇ ਕਰਕੇ ਬਸ। ਤੇ ਕੋਈ ਵੀ ਦੇਸ਼ ਇੱਦਾਂ ਸ਼ਾਇਦ ਇਹ ਵੀ ਇੱਕ ਬਚਕਾਨਾ ਹਰਕਤ ਸੀ, ਪਤਾ ਨਹੀਂ ਡੋਨਲਡ ਟਰੰਪ ਉਹਨਾਂ ਨੇ ਕਿਉਂ ਲੈ ਲਈ ਗੱਲ, ਕਿਉਂਕਿ ਇਹ ਤਾਂ ਭਰਾਵਾਂ ਵਾਂਗੂ ਹੀ ਡੋਨਲਡ ਟਰੰਪ ਦਾ ਇੱਦਾਂ ਹੈ ਨਾ, ਉਹ ਕਹਿੰਦਾ ਸੀ ਨਾ ਮੈਂ ਆ ਕੇ ਸਿਰ ਘੁਮਾ ਦੇਣੇ ਆ। ਉਹ ਹੁਣ ਸਿਰ ਘੁਮਾਊਗਾ, ਜਿਹਦਾ ਘੁੰਮ ਗਿਆ ਉਹ ਖਤਮ ਆ, ਜਿਹਦਾ ਨਹੀਂ ਘੁੰਮ ਗਿਆ ਉਹ ਬਚਿਆ ਰਹੂਗਾ। ਪਹਿਲਾਂ ਨਰਿੰਦਰ ਮੋਦੀ ਹੁਣਾਂ ਨੇ ਇਦਾਂ ਦੀ ਕੋਸ਼ਿਸ਼ ਕੀਤੀ, ਚਾਹੇ ਉਹ GST ਵਾਲਾ ਮਸਲਾ ਹੋਵੇ, ਨੋਟਬੰਦੀ ਵਾਲਾ ਮਸਲਾ ਹੋਵੇ, ਤੇ ਇਦਾਂ ਦੇ ਕੁਛ ਕਰਨ ਦੀ ਕੋਸ਼ਿਸ਼ ਵੈਸੇ ਕੀਤੀ ਸੀ। ਭਾਵੇਂ ਨਰਿੰਦਰ ਮੋਦੀ ਸਾਹਿਬ ਚਾਹੁੰਦੇ ਸੀ, ਨੋ ਡਾਊਟ ਉਹ ਚੇਂਜ ਚਾਹੁੰਦੇ ਸੀਗੇ, ਪਰ ਉਹ ਕਈ ਵਾਰੀ ਕੀ ਹੁੰਦਾ ਆ, ਕਰਨਾ ਕੁਛ ਹੁੰਦਾ ਆ ਬਈ ਉਹ ਵੀ ਰੱਖਦੇ ਆ ਵੀ ਡੋਨਲਡ ਟਰੰਪ ਹੁਣਾਂ ਨੂੰ ਵੀ ਮੈਂ ਕਿਉਂਕਿ ਲਾਸਟ ਕਾਰਜਕਾਰਨ ਹੈਗਾ ਇਹ, ਵੀ ਇਹਦੇ ਵਿੱਚ ਕੁਛ ਇੱਦਾਂ ਦਾ ਕਰਕੇ ਜਾਵਾਂ ਵੀ ਮੈਂ ਇਤਿਹਾਸ ਦੇ ਵਿੱਚ ਅਮਰ ਹੋ ਜਾਵਾਂ। ਇਹ ਹਰ ਇੱਕ ਬੰਦੇ ਦੀ ਇਹ ਸੋਚ ਹੁੰਦੀ ਆ ਸ਼ਾਇਦ। ਇਹ ਤਾਂ ਹੁਣ ਜਿਹੜੇ 4 ਸਾਲ ਲੰਘਣਗੇ ਉਹ ਤਾਂ ਬਾਅਦ ਚ ਅਮਰੀਕਾ ਹੀ ਦੱਸੂਗਾ ਵੀ ਉਹ ਅਮਰ ਹੋਏ ਸੀਗੇ। ਪਰ ਕੈਨੇਡਾ ਵਾਲੇ ਇਸ ਗੱਲ ਨੂੰ ਮਾਈਂਡ ਕਰ ਗਏ, ਤੇ ਨੋ ਡਾਊਟ ਉਹਨਾਂ ਦਾ ਸਾਰੇ ਵਿਸ਼ਵ ਨੇ ਮਾਈਂਡ ਕੀਤਾ ਵੀ ਤੇਰਾ ਗੁਆਂਢੀ ਮੁਲਕ ਆ, ਚੰਗੇ ਰਿਲੇਸ਼ਨ ਨੇ, ਵੀ ਤੂੰ ਆ ਕਿਹੋ ਜਿਹੀਆਂ ਗੱਲਾਂ ਕਰਦਾ। ਜਿਹੜੀ ਮੂਹਰੇ ਲੀਡਰਸ਼ਿਪ ਹੁੰਦੀ ਆ ਉਹ ਤਾਂ ਕੱਚੀ ਪੈ ਜਾਂਦੀ ਆ ਨਾ। ਹਾਂਜੀ। ਸੋ ਜੇ ਮਾੜੀ ਜਾਂ ਹਲਕੀ ਲੀਡਰਸ਼ਿਪ ਵੀ ਆ, ਸਟੈਂਡ ਲੈ ਗਏ ਅਗਰ ਜਿੱਦਾਂ ਦੀ ਮਰਜ਼ੀ ਆ ਲੈ ਗਏ ਆ। ਸੋ ਜਿਹੜੀਆਂ ਅਗਲੀਆਂ ਉਹਨਾਂ ਦੀਆਂ ਚੋਣਾਂ ਉਹ 20 ਅਕਤੂਬਰ ਨੂੰ ਕਹਿੰਦੇ ਲਾਗੇ ਛਾਗੇ ਹੋ ਜਾਣਗੀਆਂ, ਉਹ ਲੱਗ ਜਾਏਗਾ ਪਤਾ ਵੀ ਕਿਹੜੇ ਆ, ਪਰ ਇਹਨਾਂ ਨੂੰ ਇਹਦਾ ਇੱਥੋਂ ਮਤਲਬ ਕਿ ਫਾਇਦਾ ਤਾਂ ਜ਼ਰੂਰ ਹੋਏਗਾ। ਤਾਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਮਾਰਕ ਕਰਨੀ 2013 'ਚ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ ਆ। ਸੋ ਇਹਨਾਂ ਦੇ ਵੱਡੀਆਂ ਪ੍ਰਾਪਤੀਆਂ ਆ, ਲੋਕਾਂ ਦੇ ਵਿੱਚ ਇਹਨਾਂ ਦਾ ਔਰਾ ਹੈਗਾ ਆ। ਇਹ ਪਹਿਲੇ ਗੈਰ ਬ੍ਰਿਟਿਸ਼ ਵਿਅਕਤੀ ਆ ਜਿਨ੍ਹਾਂ ਨੇ ਇਹ ਅਹੁਦਾ ਸੰਭਾਲਿਆ। ਹਾਂਜੀ, ਇਹ ਵੀ ਇੱਕ ਵੱਡੀ ਪ੍ਰਾਪਤੀ। ਇਹਦਾ ਮਤਲਬ ਜਿਹੜੀਆਂ ਪ੍ਰਵਾਸੀ ਭਾਈਚਾਰਾ ਆ ਉਹ ਤਾਂ ਟੱਪ ਕੇ ਵੋਟ ਪਾ ਦੇਗਾ ਜਿਸ ਹਿਸਾਬ ਨਾਲ ਇਹਨਾਂ ਨੇ ਟਰੰਪ ਦੇ ਨਾਲ ਥੋੜ੍ਹਾ ਜਿਹਾ ਖਹਿ ਲਈ ਆ। ਸੋ ਉਹ ਜ਼ਰੂਰੀ ਵੀ ਸੀ, ਸਮਾਂ ਮੰਗ ਕਰਦਾ ਸੀਗਾ। ਬਾਕੀ ਹੁਣ ਦੇਖੋ, ਇਹ ਤਾਂ ਕੈਨੇਡੀਅਨ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ 'ਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਕੁ ਵਿਸ਼ਵਾਸ ਜਤਾਉਂਦੇ ਆ। ਪਰ ਇਹ ਲਿਬਰਲ ਪਾਰਟੀ ਦੀ ਵਿਰੋਧੀਆਂ ਦੇ ਨਾਲ ਟੱਕਰ ਜ਼ਰੂਰ ਹੁਣ ਵਧੀਆ ਬਣ ਗਈ। ਇਹ ਨਜ਼ਾਰਾ ਆਊਗਾ ਉੱਥੇ ਦੀ ਚੋਣਾਂ ਦੇ ਵਿੱਚ, ਹੁਣ ਮਜ਼ਾ ਆਊਗਾ ਹੁਣ ਜੀ। ਬਿਲਕੁਲ। ਚਲੋ ਖੈਰ, ਇਹ ਵੈਸੇ ਜਸਟਿਨ ਟਰੂਡੋ ਵੀ ਵੈਸੇ ਬੰਦੇ ਤਾਂ ਵਧੀਆ ਸੀ, ਉਹ ਵੀ ਖਾਸ ਤੌਰ 'ਤੇ ਪੰਜਾਬੀਆਂ ਦੇ ਲਈ ਤਾਂ ਬੜੇ ਵਧੀਆ ਰਹੇ ਆ। ਕੋਈ ਵੀ ਹੈਗਾ ਮੁਲਕ ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਕੋਸ਼ਿਸ਼ ਤਾਂ ਉਹਦੀ ਹੁੰਦੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਦੇਸ਼ ਨੂੰ ਬਿਹਤਰ ਜਿਹੜੇ ਬਣਾਵਾਂ, ਪਰ ਕਈ ਵਾਰੀ ਹਾਲਾਤ ਹੀ ਇੱਦਾਂ ਦੇ ਬਣ ਜਾਂਦੇ ਆ। ਤੇ ਹੁਣ ਦੇਖਦੇ ਆ ਪੰਜਾਬੀ ਵੈਸੇ ਦਲਜੀਤ ਸਾਰੀ ਵਿੱਚੋਂ ਕੱਟਿਆ ਤੁਹਾਨੂੰ ਜੀ, ਪੰਜਾਬੀ ਹੁਣ ਗਾਲਾਂ ਟਰੂਡੋ ਨੂੰ ਬਥੇਰੀਆਂ ਕੱਢਦੇ ਆ, ਪਰ ਮੈਂ ਇਹ ਵੀ ਜ਼ਿਆਦਾ ਦਬਾਨਾ ਆ ਕਿ ਵਾਰੇ ਨਾਰੇ ਵੀ ਪੁੱਤਰੋ ਤੁਹਾਡੇ ਨਹੀਂ ਲਿਆਂਦੇ ਆ ਤੁਸੀਂ। ਤੁਹਾਨੂੰ ਕਈ ਵਾਰ ਕਰਦੇ ਇਹਨਾਂ ਦਾ ਥੋੜੀ ਦੇਰ ਦਾ ਗੁੱਸਾ ਹੁੰਦਾ, ਇਹ ਲੰਬਾ ਪਤਾ ਨਹੀਂ ਲੰਮਾ ਲੈ ਗਏ ਉੱਦਾਂ, ਕਿਉਂਕਿ ਪੰਜਾਬੀ ਨੂੰ ਇਹ ਲੱਗਦਾ ਸੀਗਾ ਵੀ ਸਿੰਗਾਪੁਰ ਮਲੇਸ਼ੀਆ ਦਾ ਵੀਜ਼ਾ ਲੈਣਾ ਔਖਾ ਹੀ, ਕੈਨੇਡਾ ਜ਼ਰੂਰ ਵੜ ਜਾਣਾ। ਉਹਨੇ ਬਾੜੇ ਵੀ ਆ ਬਈ, ਬਾੜੇ ਆ ਬਿਲਕੁਲ। ਉਹ ਹੁਣ ਕੁਛ ਘਟਨਾਕ੍ਰਮ ਇਹੋ ਜਿਹਾ ਚੱਲ ਗਿਆ। ਚਲੋ ਖੈਰ, ਚਲੋ ਉਹ ਵੀ ਇੱਦਾਂ ਆ ਕਿ ਇਕੋਨਮੀ ਨੂੰ ਧਿਆਨ 'ਚ ਰੱਖਣਾ। ਇੱਕ ਸਟੂਡੈਂਟ ਬਹੁਤ ਤਕੜੀ ਸਟੂਡੈਂਟ, ਇਹ ਨਹੀਂ ਹੈਗਾ ਕਿ ਆਪਣੇ ਤੇ ਕੋਈ ਜਿੱਦਾਂ ਕਹਿ ਲਓ ਵੀ ਆਸਾਨ ਆਪਾਂ ਨੂੰ ਲੱਗਦਾ ਇੱਦਾਂ, ਪਰ ਇੱਕ ਤੁਸੀਂ ਇਹ ਦੇਖੋ ਵੀ ਇੱਕ ਨੌਜਵਾਨ ਲੋਕਾਂ ਨੂੰ ਲਿਆਉਣਾ ਤੇ ਲਿਆ ਕੇ
ਆਪਣੇ ਦੇਸ਼ ਦੇ ਵਿੱਚ ਜਿੱਥੇ ਜੋਬਾਂ ਦੇ ਲਈ ਬੰਦੇ ਨਹੀਂ ਲੱਭਦੇ ਪਏ ਉੱਥੇ ਜੋਬਾਂ ਵੀ ਕਰਵਾਉਣੀਆਂ। ਬਿਲਕੁਲ। ਇਕੋਨਮੀ ਦੇ ਵਿੱਚ ਬੜਾ ਹੁਲਾਰਾ ਹੁੰਦਾ ਉਹਨਾਂ ਚੀਜ਼ਾਂ ਦਾ, ਦੇਸ਼ ਦੀ ਇਕੋਨਮੀ ਜਿਹੜੇ ਲੋਕ ਚਲਾਉਂਦੇ ਨੇ ਉਹਨਾਂ ਨੂੰ ਫਿਰ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ। ਅਤੇ ਲਾਸਟ ਦੇ ਵਿੱਚ ਚੈਂਪੀਅਨਸ ਟਰਾਫੀ ਭਾਰਤ ਨੇ ਜਿੱਤ ਲਈ ਆ ਅਤੇ ਕਾਫੀ ਪਾਕਿਸਤਾਨ ਦੇ ਵਿੱਚ ਤਾਂ ਬੜੀ ਨਮੋਸ਼ੀ ਛਾਈ ਆ। ਸ਼ਾਇਦ ਉਹਨਾਂ ਨੇ ਵੀ ਇੱਕ ਬਾਹਰ ਦੀ ਤਰ੍ਹਾਂ ਲਿਆ, ਜਦ ਕਿ ਹੋਣਾ ਤਾਂ ਇਹ ਚਾਹੀਦਾ ਵੀ ਸਪੋਰਟਸਮੈਨ ਸਪਿਰਿਟ, ਉਹ ਚਾਹੇ ਆਸਟ੍ਰੇਲੀਆ ਵਾਲਿਆਂ ਦੀ ਵੀ ਹੋਵੇ, ਉਹ ਗਾਇਬ ਹੁੰਦੀ ਜਾਂਦੀ ਆ। ਉਹ ਹੋਣੀ ਚਾਹੀਦੀ ਆ ਕਿ ਜਿੱਦਾਂ ਮੰਨ ਲਓ ਕਿ ਇੱਕ ਜਦੋਂ ਇਹ ਮੈਚ ਵੀ ਹੋਇਆ ਫਾਈਨਲ ਦਾ, ਉਸ ਵੇਲੇ ਕਹਿ ਰਹੇ ਸੀ ਵੀ ਭਾਰਤ ਅਤੇ ਅਫਗਾਨਿਸਤਾਨ ਇੱਕ ਲੌਬੀ 'ਚ, ਬਾਕੀ ਸਾਰੇ ਵਰਲਡ ਦੀਆਂ ਜਿੰਨੀਆਂ ਟੀਮਾਂ ਹੈਗੀਆਂ ਆ ਉਹ ਦੂਜੇ ਪਾਸੇ ਇਹੀ ਕਹਿ ਰਹੀਆਂ ਵੀ ਨਿਊਜ਼ੀਲੈਂਡ ਜਿੱਤੇ, ਪਰ ਵਧੀਆ ਪਰਫੋਰਮੈਂਸ ਰਹੀ ਆ ਅਤੇ ਜਿੱਤ ਗਏ ਆ। ਦੇਖੋ ਦਿਲਜੀਤ ਜੀ, ਇਹਦੇ ਵਿੱਚ ਨਾ ਕਈ ਰਾਵਾਂ ਆ। ਤੁਸੀਂ ਕਿਹਾ ਵੀ ਉੱਥੇ ਨਮੋਸ਼ੀ ਹੋਈ ਆ, ਦਰਅਸਲ ਇੱਦਾਂ ਵੀ ਨਹੀਂ ਹੈਗਾ। ਨਮੋਸ਼ੀ ਉੱਥੇ ਦੀ PCB ਨੂੰ ਹੋਈ ਹੋਊਗੀ, ਉਹਨਾਂ ਜਿਹੜੇ ਪਦਵੀਆਂ ਦੇ ਉੱਪਰ ਫਿਰ ਉੱਥੇ ਪਰਚੀ ਵਾਲੇ ਕੰਮ ਆ ਗਏ, ਉਹਨਾਂ ਦੇ ਪਲੇਅਰ ਵੀ ਪਰਚੀ ਤੇ ਪਦਵੀਆਂ ਵੀ ਪਰਚੀ, ਉਹਨਾਂ ਨੂੰ ਜ਼ਰੂਰ ਨਮੋਸ਼ੀ ਹੋਊਗੀ, ਜਾਂ ਉਹਨਾਂ ਦੇ PM ਨੂੰ ਨਮੋਸ਼ੀ ਹੋਊਗੀ ਜਿਹਨੇ ਇਹ ਬਿਆਨ ਦਿੱਤਾ ਸੀ ਵੀ ਜਿੱਤ ਕੇ ਆ ਜਾਓ, ਮੇਰੇ ਕੋਲ ਚਾਹੇ ਇੰਨਾ ਪੈਸਾ ਲੈ ਜਾਓ, ਫਲਾਣਾ ਧਿਮੜਾ ਜੇ ਬੋ। ਪਰ ਇਹ ਵੀ ਦੇਖੋ ਨਾ ਦੂਸਰਾ ਪੱਖ ਜਿਹੜਾ ਸਹੀ ਵਿਸ਼ਲੇਸ਼ਣ ਆ, ਪਾਕਿਸਤਾਨ ਦੀ ਜਿਹੜੀ ਆਵਾਮ ਆ ਉਹਨੇ ਬੁਰਾ ਨਹੀਂ ਮਨਾਇਆ। ਉਹ ਅੱਜ ਵੀ ਬਹੁਤੀ ਇਹ ਕਹਿੰਦੇ ਆ ਵੀ ਸਾਡੇ ਨਾਲ ਦਾ ਮੁਲਕ ਜੇ ਜਿੱਤ ਗਿਆ, ਅਸੀਂ ਹੋਈਆਂ, ਉਹ ਸਾਨੂੰ ਖੁਸ਼ੀ ਹੋਈ ਆ। ਇਹ ਹੋਣਾ ਚਾਹੀਦਾ, ਇਹ ਆਵਾਮ ਇਹ ਕਹਿੰਦੀ ਆ, ਕਹਿੰਦੇ ਇਹ ਹੋਣਾ ਵੀ ਚਾਹੀਦਾ ਸੀਗਾ। ਜੇ ਕਿਤੇ ਹੁਣ ਇੰਡੀਆ ਵਾਲੇ ਹਾਰ ਜਾਂਦੇ, ਇਹਨਾਂ ਨੇ ਫਿਰ ਐਵੇਂ ਉੱਤੇ ਬਰੀ ਜਾਣਾ ਸੀਗਾ ਜਿਹੜੇ ਇਹ ਸੋ ਕਾਲਡ ਪਰਚੀ ਵਾਲੇ ਆ, ਲੈ ਦੇਖੋ ਉਹ ਵੀ ਤਾਂ ਹਾਰੇ ਗਏ ਆ, ਸਾਨੂੰ ਤੁਸੀਂ ਭੁੰਜੇ ਲਾਇਆ ਹੋਇਆ ਸੀਗਾ। ਕਹਿੰਦੇ ਇਹਨਾਂ ਨੂੰ, ਸਾਡੇ ਪਰਚੀ ਪਲੇਅਰਾਂ ਨੂੰ ਤੇ ਮੈਨੇਜਮੈਂਟ ਨੂੰ ਸ਼ੀਸ਼ਾ ਦਿਖਾਉਣ ਦਾ ਮੌਕਾ ਇਹ ਸੀਗਾ ਕਿ ਇਹ ਵਧੀਆ ਹੋ ਗਿਆ, ਬਾਹਰ ਹੋ ਗਿਆ, ਔਰ ਸਾਡਾ ਗੁਆਂਢੀ ਆਪਣੀ ਮਿਹਨਤ ਨਾਲ ਜਿੱਤਿਆ ਆ। ਪਰ ਇਹਦੇ ਵਿੱਚ ਹੁਣ 2-3 ਚੀਜ਼ਾਂ ਨਿਕਲ ਕੇ ਆਉਣੇ ਆ। ਇਹ ਜਿਹੜਾ ਇੰਡੀਆ ਦਾ ਇਹ ਸਫ਼ਰ ਰਿਹਾ ਆ, ਇਹ ਕੋਈ ਸੌਖਾ ਸਫ਼ਰ ਨਹੀਂ ਰਿਹਾ ਹੈਗਾ। ਇੰਡੀਆ 'ਤੇ ਵੀ ਜਿੱਦਾਂ ਆਪਾਂ ਸਾਊਥ ਅਫਰੀਕਾ 'ਤੇ ਕਿਹਾ ਹੋਇਆ ਨਾ ਵੀ ਇਹ ਚੋਕਰਸ ਨੇ, ਸ਼੍ਰੀਲੰਕਾ ਨੂੰ ਵੀ ਚੋਕਰ ਸੀ ਕਹਿੰਦੇ ਆ ਵੀ ਇਹ ਵੀ ਕਈ ਵਾਰ ਹਾਰ ਜਾਂਦੇ ਆ। ਤੇ ਇੰਡੀਆ ਵੀ 2013 ਤੋਂ ਲੈ ਕੇ 2023 ਤੱਕ ਚੋਕਰਸ ਹੀ ਰਿਹਾ ਆ। ਬਹੁਤ ਜਾਣੀ ਕਹਿ ਲਓ ਕਿ ਡਿਪਰੈਸ਼ਨ ਦੇ ਵਿੱਚ ਖਿਡਾਰੀ ਸੀਗੇ। ਜਲਦੀ ਦਾ ਮੈਂ ਦੱਸ ਦਿੰਦਾ, ਸਮਾਂ ਜ਼ਿਆਦਾ ਹੋਣ ਡਿਆ ਆ। 2014 ਦੇ T20 ਕੱਪ ਦੇ ਵਿੱਚ ਸ਼੍ਰੀਲੰਕਾ ਤੋਂ ਹਾਰੇ ਆ, ਠੀਕ ਹੈ ਜੀ। 15 ਦੇ ਵਿੱਚ ਇਹ ਆਪਣੇ ਕੋਲ ODI ਵਿਸ਼ਵ ਕੱਪ ਸੀਗਾ, ਉਹਦੇ ਸੈਮੀਫਾਈਨਲ ਦੇ ਵਿੱਚ ਹੀ ਖਤਮ ਹੋ ਗਏ। 16 ਦੇ ਵਿੱਚ T20 ਕੱਪ ਤੋਂ ਸੈਮੀਫਾਈਨਲ 'ਚੋਂ ਨਹੀਂ ਗਾਹਾਂ ਨਿਕਲ ਸਕੇ। 17 ਦੇ ਵਿੱਚ ਇਹ ਪਾਕਿਸਤਾਨ ਤੋਂ 180 ਦੌੜਾਂ ਨਾਲ ਹਾਰੇ ਸੀਗੇ, ਠੀਕ ਹੈ ਜੀ। ਉਹ ਬਸ ਪਾਕਿਸਤਾਨ ਵਾਲੇ ਉਹ 17 ਹੀ ਜਿੱਤੇ ਕਰੀ ਜਾਂਦੇ ਆ ਵੀ ਅਸੀਂ ਹਰਾਇਆ ਸੀਗਾ। 19 ਦੇ ODI ਦੇ ਵਿੱਚ ਸੈਮੀਫਾਈਨਲ ਦੇ ਵਿੱਚ ਨਿਊਜ਼ੀਲੈਂਡ ਤੋਂ ਹਾਰੇ ਸੀਗੇ, ਉਦੋਂ ਨਿਊਜ਼ੀਲੈਂਡ ਵਾਲੇ ਚੋਕਰ ਨਹੀਂ ਸੀਗੇ, ਖਿੱਚ ਦਿੰਦੇ ਸੀ ਕੰਮ। 21 ਦੇ ਵਿੱਚ ICC ਟੈਸਟ ਚੈਂਪੀਅਨ ਸੀਗੀ, ਉਹਦੇ ਵਿੱਚ ਫਿਰ ਨਿਊਜ਼ੀਲੈਂਡ ਇਹਨਾਂ ਨੂੰ ਹਰਾਤਾ। 22 ਦੇ ਵਿੱਚ ਇਹਨਾਂ ਦਾ T20 ਸੀਗਾ, ਸੈਮੀਫਾਈਨਲ ਤੱਕ ਇਹ ਖਤਮ ਹੋ ਗਿਆ ਆ। 23 ਦੇ ਵਿੱਚ ਟੈਸਟ ਚੈਂਪੀਅਨਸ਼ਿਪ ਸੀਗੀ, ਉਹਦੇ ਵਿੱਚ ਹਾਰ ਗਏ ਆ। 23 ਦੇ ਵਿੱਚ ਜਾਣੀ ਜਦੋਂ ਵਿਸ਼ਵ ਕੱਪ ਭਾਰਤ ਵਾਲੇ ਹਾਰੇ ਆ, ਉਹ ਤੁਸੀਂ ਹਿਸਾਬ ਲਾ ਲਓ ਵੀ ਇੰਡੀਆ ਦੇ ਵਿੱਚ ਹੀ ਸੀਗਾ ਆਪਣਾ 10 ਮੈਚ ਜਿੱਤ ਕੇ 11ਵਾਂ ਹਾਰ ਕੇ ਆਸਟ੍ਰੇਲੀਆ ਦੇ ਕੋਲੋਂ। ਉਹ ਪਰ ਉਹ ਟਰਨਿੰਗ ਪੁਆਇੰਟ ਵੀ ਦਲਜੀਤ ਜੀ ਉਹੀ ਸੀਗਾ। 2023 ਦੀ ਹਾਰ ਤੋਂ ਬਾਅਦ ਫਿਰ ਇਹਨਾਂ ਨੇ ਆਪਣੇ ਜਿਹੜੇ ਗੱਲ ਵੀ ਉਭਾਰਨ ਦੇ ਲਈ 8 ਮਹੀਨਿਆਂ ਦਾ ਟਾਈਮ ਮਿਲਿਆ, ਅਤੇ 8 ਮਹੀਨਿਆਂ ਤੋਂ ਬਾਅਦ 2 ਵੱਡੇ ਖਿਤਾਬ ਜਿੱਤ ਲਏ ਆ। ਸੋ ਯਾਨੀ ਕਹਿ ਲਓ ਕਿ 15 ਮਹੀਨਿਆਂ ਦੇ ਅੰਦਰ ਇਹਨੇ 2 ਵੱਡੇ ਖਿਤਾਬ ਜਿੱਤ ਲਏ। ਇੱਕ ਜਿੱਤਿਆ ਆਪਣਾ ਚੇਤਾ ਕਰ ਲਓ USA ਵਾਲਾ ਉਹ ਜੀ, ਠੀਕ ਹੈ ਜੀ। 2024 ਦੀ 29 ਜੂਨ ਨੂੰ ਇਹ ਮੈਚ T20 ਦਾ ਖੇਲਿਆ, ਦੱਖਣੀ ਅਫਰੀਕਾ ਨੂੰ ਸਿੱਟ ਲਿਆ, ਜਦ ਕਿ ਦੱਖਣੀ ਅਫਰੀਕਾ ਨੇ ਤਕਰੀਬਨ ਇਹਨਾਂ ਨੂੰ ਢਾਇਓ ਸੀਗਾ। ਅਤੇ ਹੁਣ ਆ ਆਪਣਾ 11 ਸਾਲਾਂ ਤੋਂ ਜਿਹੜਾ ਫਿਰ ਇਹਨਾਂ ਸੋਕਾ ਉਦੋਂ ਖਤਮ ਕੀਤਾ ਆ, ਅਤੇ ਹੁਣ 9 ਮਾਰਚ ਨੂੰ ਦੁਬਈ ਦੇ ਵਿੱਚ ਇਹਨਾਂ ਨੇ ਇਹ ਨਿਊਜ਼ੀਲੈਂਡ ਨੂੰ ਕਹਿ ਲਓ ਵੀ ਹਰਾਇਆ। ਵਧੀਆ ਮੈਚ ਸੀਗਾ, ਕਿਤੇ ਇਹ ਵੀ ਲੱਗ ਰਿਹਾ ਸੀਗਾ ਵੀ ਨਿਊਜ਼ੀਲੈਂਡ ਵਾਲੇ ਲੈ ਜਾਣਗੇ, ਪਰ ਚਲੋ ਜਿਹੜਾ ਚੰਗਾ ਖੇਡਿਆ ਲੈ ਗਿਆ। ਕਰ ਕਰਾ ਕੇ ਇਹਦੇ ਵਿੱਚ ਇਹ ਨਿਕਲ ਕੇ ਆਉਂਦੀ ਹੈ, ਇੱਕ ਤਾਂ ਜਦੋਂ ਪਾਕਿਸਤਾਨ ਤੋਂ ਇੰਡੀਆ ਵਾਲੀ ਟੀਮ ਜਿੱਤੀ ਆ, ਪਾਕਿਸਤਾਨ ਦੇ ਜਿਹੜੇ ਆਵਾਮ ਆ ਜਿਹੜੀ ਠੀਕ ਜਿਹੜੀ ਹੁਣ ਸਮਝਦੀ ਆ, ਉਹਨਾਂ ਨੇ ਹਾਰ ਨੂੰ ਬੁਰਾ ਨਹੀਂ ਮਨਾਇਆ। ਉਹਨਾਂ ਨੇ ਕਿਹਾ ਸਾਨੂੰ ਬਹੁਤ ਖੁਸ਼ੀ ਹੋਈ, ਵਿਰਾਟ ਕੋਹਲੀ ਦਾ ਸੈਂਕੜਾ ਲੱਗਿਆ, ਘੱਟ ਤੋਂ ਘੱਟ ਇਹਨਾਂ ਨੂੰ ਸ਼ੀਸ਼ਾ ਜ਼ਰੂਰ ਦਿਸ ਗਿਆ ਵੀ ਤੁਸੀਂ ਵੀ ਪਰਫੋਰਮੈਂਸ ਕਰੋ। ਉਹਨੂੰ ਤਾਂ ਕਹੀ ਜਾਂਦੇ ਕਿ ਮਾੜਾ ਖੇਲਦਾ ਆ। ਅਤੇ ਹੁਣ PCB ਵਾਲੇ ਇਹ ਰੌਲਾ ਪਾਉਂਦੇ ਕਿ ਜਦੋਂ ਉੱਥੇ ਤੁਸੀਂ ਕੱਪ ਉਹਨਾਂ ਨੂੰ ਦਿੱਤਾ, ਸਾਨੂੰ ਕਿਸੇ ਨੂੰ ਸੱਦਿਆ ਹੀ ਨਹੀਂ ਹੈਗਾ, ਉੱਥੇ ਸਾਡਾ ਕੋਈ ਨੁਮਾਇੰਦਾ ਹੀ ਹੈ ਨਹੀਂ ਗਾ। ਮੇਰੇ ਖਿਆਲ ਇਹ ਇੰਨੀ ਕੋਈ ਵਧੀਆ ਗੱਲ ਨਹੀਂ ਉਹ ਕਰ ਰਹੇ ਹੈਗੇ, ਆਵਾਮ ਨਹੀਂ ਕਰ ਰਹੀ ਹੈਗੀ। ਮੋਹਸਨ ਨਕਵੀ ਸਾਹਿਬ ਹੁਣ ਖੁਦ ਤਾਂ ਗਏ ਨਹੀਂ ਉੱਥੇ, ਉਹਨਾਂ ਨੂੰ ਜਾਣਾ ਚਾਹੀਦਾ ਸੀਗਾ। ਜੇ ਉਹ ਨਹੀਂ ਗਏ ਹੈਗੇ, ਉਹ ਕਹਿੰਦਾ ਮੈਂ ਬਿਮਾਰ ਆ, ਅਤੇ ਫਿਰ PM ਉੱਥੇ ਚਲ ਜਾਂਦੇ। ਨਹੀਂ, ਪਰ ਇਹ ਜਦੋਂ ਇਹ ਕੱਪ ਵੀ ਹੋਇਆ, ਅਸਲ ਵਿੱਚ ਜਿਹੜੀ ਦੁੱਖ ਦੀ ਰਾਗ ਆ ਪਾਕਿਸਤਾਨੀਆਂ ਦੀ, ਉਹ ਚਾਹੇ ਉਹ ਆਮ ਵੀ ਆ ਚਾਹੇ ਉਹ ਵੀ ਆ, ਉਹਨਾਂ ਨੂੰ ਇਹ ਆ ਵੀ ਹੋਸਟਿੰਗ ਕੰਟਰੀ ਅਸੀਂ ਸੀ, ਸਾਡੇ ਉਹ ਚਲੋ ਧੱਕਾ ਹੋ ਗਿਆ, ਧੱਕਾ ਤਾਂ ਬਹੁਤ ਤਕੜਾ ਹੋਇਆ ਵੀ ਹੋਸਟਿੰਗ ਸਾਡੇ ਹੀ ਇਹ ਨਾ ਆ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਆ ਚੈਂਪੀਅਨਸ ਟਰੋਫੀ ਹੋ ਰਹੀ ਆ। ਉਹ ਕਹਿੰਦੇ ਆ ਵੀ ਸੈਮੀਫਾਈਨਲ ਦਾ ਵੀ ਇੱਕ ਮੈਚ ਹੋਇਆ ਨਹੀਂ ਸਾਡੇ,
ਕੁਛ ਚਲੋ ਅਸੀਂ ਉਹ ਲੀਗ ਦੇ ਮੰਨ ਲੈਂਦੇ ਬਾਹਰ ਹੋ ਗਏ, ਸੈਮੀਫਾਈਨਲ ਦੇ ਵਿੱਚ ਵੀ ਬਾਹਰ ਇੱਕ ਹੋ ਗਿਆ ਤੇ ਇੱਕ ਉਹ ਬਚਿਆ, ਤੇ ਫਾਈਨਲ ਉਹਦੀ ਤਿਆਰੀ ਵੀ ਬਹੁਤ ਤਗੜੇ ਲੈਵਲ ਦੇ ਉੱਤੇ ਉਹਨਾਂ ਨੇ ਕੀਤੀ ਸੀ, ਬਹੁਤ ਖਰਚਾ ਕਹਿੰਦੇ ਵੀ ਕਲਾਕਾਰ ਵੀ ਐਨ ਉਹਨਾਂ ਨੇ ਰੱਖਿਆ ਸੀ ਵੀ ਬੜਾ ਸ਼ਾਨੋ ਸ਼ੌਕਤ ਦੇ ਨਾਲ ਸਮਾਪਤੀ ਜਿਹੜੀ ਆ ਉਹ ਕਰਨੀ ਆ। ਪਰ ਉਹ ਵੀ ਖੁਆਬ ਜਿਹੜੇ ਆ ਵਿੱਚੇ ਰਹਿ ਗਏ। ਉਹਦੇ ਨਾਲ ਜਿਹੜਾ ਪਾਕਿਸਤਾਨ ਕ੍ਰਿਕਟ ਬੋਰਡ ਆ, ਭਾਵੇਂ ਕਿ ਬਹੁਤ ਵੱਡੀ ਰਾਸ਼ੀ ਉਹਨਾਂ ਨੂੰ ਮਿਲਣੀ ਆ ਇਸ ਏਵਜ ਦੇ ਵਿੱਚ ICC ਦੇ ਵੱਲੋਂ, ਪਰ ਉਹ ਕਹਿੰਦੇ ਸਾਡੀ ਨਮੋਸ਼ੀ ਇਸ ਗੱਲ ਦੀ ਹੈਗੀ ਆ ਵੀ ਸਾਡੀ ਜਿਹੜੀ ਆਵਾਮ ਆ ਉਹਨਾਂ ਨੂੰ ਇੱਕ ਦਰਸਾਉਣਾ ਸੀ ਕਿ ਚੈਂਪੀਅਨਸ ਟਰੋਫੀ ਸਾਡੇ ਤੋਂ ਹੁਣ ਇਹ ਸਵਾਲ ਕਰਦੇ ਆ ਵੀ ਤੁਸੀਂ ਹੋਸਟ ਕੰਟਰੀ ਕਾਹਦੇ ਹੋਏ ਕਿ ਤੁਸੀਂ ਨਾ ਸੈਮੀਫਾਈਨਲ ਕਰਵਾ ਪਾਏ। PCB ਨੂੰ ਦਲਜੀਤ ਜੀ ਉਦੋਂ ਦੇਖਣਾ ਚਾਹੀਦਾ ਜਦੋਂ ਤੁਸੀਂ ਇਹ ਚੀਜ਼ ਨੂੰ ਡਨ ਕੀਤਾ ਸੀਗਾ ਕਿ ਤੁਸੀਂ ਉੱਧਰ ਜਾ ਕੇ ਖੇਡ ਲਓ ਤੇ ਤੁਹਾਡੇ ਸਾਰੇ ਮੈਚ ਉੱਥੇ ਹੋਣਗੇ, ਕਿਆ ਉਦੋਂ ਨਹੀਂ ਨਾ ਲੱਗਾ ਕਿ ਜੇ ਇਹ ਫਾਈਨਲ 'ਚ ਪਹੁੰਚ ਗਿਆ ਤਾਂ ਫਿਰ ਫਾਈਨਲ ਫਿਰ ਉੱਥੇ ਹੀ ਹੋਣਾ ਆ? ਸ਼ਾਇਦ ਇਹ ਤੱਕ ਇਹਨਾਂ ਨੇ ਸੋਚਿਆ ਨਹੀਂ, ਪਤਾ ਨਹੀਂ ਇਹ ਕਿਉਂ ਸੋਚਿਆ, ਸਾਰਾ ਕੁਝ ਸੋਚਿਆ। ਹੁਣ ਇਹ ਵੀ ਇੱਕ ਬਲੇਮ ਆਉਂਦਾ ਨਾ ਵੀ ਇੰਡੀਆ ਵਾਲੇ ਤਾਂ ਸ਼ਾਇਦ ਤਾਂ ਜਿੱਤ ਗਏ ਆ ਵੀ ਉਹਨਾਂ ਨੂੰ ਇੱਕੋ ਹੀ ਵੈਨਿਊ ਸੀਗਾ, ਉਹਨਾਂ ਨੂੰ ਭੇਤ ਪੈ ਗਿਆ। ਮੈਂ ਇੰਨਾ ਜ਼ਿਆਦਾ ਸਹਿਮਤ ਨਹੀਂ ਹੈਗਾ, ਆਪਾਂ ਐਂਡ ਦੇ ਵਿੱਚ ਇਹ ਵੀ ਚੀਜ਼ ਮਾੜੀ ਜਿਹੀ ਪਾ ਦਿੰਦੇ ਆ। ਜੇ ਉਹ ਪਾਕਿਸਤਾਨ ਖੇਲਣ ਜਾਂਦੇ ਤਾਂ ਤੁਸੀਂ ਵੀ ਤਾਂ ਫਿਰ ਗਦਾਫੀ ਸਟੇਡੀਅਮ 'ਚ ਸਾਰੇ ਮੈਚ ਖਿਲਾਉਣ ਨੂੰ ਕਿਹਾ ਸੀਗਾ, ਇੱਕੋ ਹੀ ਹੋਟਲ, ਇੱਕੋ ਹੀ ਗਦਾਫੀ, ਉੱਥੋਂ ਨਿਕਲ ਕੇ 10 ਮਿੰਟ ਦੇ ਵਿੱਚ ਆਏ ਖੇਲਣਾ, ਫਿਰ ਨਹੀਂ ਉਹਨਾਂ ਨੂੰ ਗਰਾਊਂਡ ਦਾ ਭੇਤ ਹੋ ਜਾਣਾ ਸੀਗਾ। ਗੱਲ ਤਾਂ ਉਹ ਸੇਮ ਹੀ ਹੋ ਗਈ ਨਾ। ਔਰ ਗਦਾਫੀ ਦੀ ਜਿਹੜੀ ਪਿੱਚ ਆ ਉਹ ਤਾਂ ਹੈਗੀ ਫਟਾ ਆ, ਉੱਥੇ ਤਾਂ ਰੰਨੇ ਬਹੁਤ ਬਣਨੀ ਸੀ, ਉੱਥੇ ਤਾਂ 350 400 ਵੀ ਰਨ ਬਣ ਜਾਣੇ ਸੀਗੇ। ਉੱਦਾਂ ਵੀ ਪਾਕਿਸਤਾਨ ਨੇ ਤਾਂ 2 ਹੀ ਮੈਚ ਖੇਡੇ ਆ, ਉੱਥੇ ਹੀ ਖੇਡੇ ਆ ਤੇ ਉਹਨਾਂ ਕੋਲ ਫੇਰ ਨਹੀਂ ਰਨ ਬਣੇ, ਤੇ ਦੋਨੋਂ ਹੀ ਹਾਰ ਗਏ ਆ ਉਹ, ਜੇ ਇਹ ਇਸ ਤਰੀਕੇ ਦੇ ਨਾਲ ਆਪਾਂ ਦੇਖੀਏ। ਪਰ ਇਹ ਆ ਨੋ ਡਾਊਟ ਕਿ ਖਿਡਾਰੀਆਂ ਦੀ ਜਿਹੜਾ ਪ੍ਰਦਰਸ਼ਨ ਹੈ ਉਹ ਕਾਬਲੇ ਤਾਰੀਫ ਆ, ਕਿਸੇ ਇੱਕ ਖਿਡਾਰੀ ਦਾ ਨਹੀਂ। ਪਹਿਲਾਂ ਇਹ ਹੁੰਦਾ ਸੀ ਕਿ ਭਾਰਤ ਦੇ ਵਿੱਚ 1-2 ਖਿਡਾਰੀ ਹੁੰਦੇ ਸੀ ਜਿਨ੍ਹਾਂ ਨੂੰ ਕਹਿ ਲਓ ਵੀ ਉਹ ਆਊਟ ਹੋ ਗਿਆ ਤਾਂ ਬਾਕੀ ਸਾਰੀ ਟੀਮ ਢਹਿ ਗਈ। ਬਿਲਕੁਲ। ਪਰ ਇੰਨੀ ਗਹਿਰਾਈ ਆ ਬੈਟਿੰਗ ਦੇ ਵਿੱਚ ਕਿ ਅਖੀਰ ਤੱਕ ਜਿਹੜਾ ਆ ਖਿੱਚ ਕੇ ਲੈ ਕੇ ਗਏ ਆ। ਸਪਿਨਰ ਬਹੁਤ ਵਧੀਆ, ਹਰ ਇੱਕ ਇਕੱਲੇ ਬੰਦੇ ਨੂੰ, ਚਾਹੇ ਉਹ ਬਾਹਰ ਵੀ ਬੈਠਾ ਸੀ, ਉਹ ਜਿਹੜਾ ਬਾਹਰ ਬੈਠਾ ਹੁੰਦਾ ਉਹਦੀ ਬਹੁਤ ਵੱਡੀ ਦੇਣ ਹੁੰਦੀ ਆ। ਦੂਸਰੀਆਂ ਟੀਮਾਂ ਕੋਲ ਦਲਜੀਤ ਥੋੜ੍ਹੀ ਜਿਹੀ ਇਹ ਵੀ ਗਲਤੀ ਹੋ ਗਈ ਆ, ਉਹਨਾਂ ਨੂੰ ਦੁਬਈ ਦੀ ਪਿੱਚ ਦੇਖਣੀ ਚਾਹੀਦੀ ਸੀ। ਉਹਨਾਂ ਨੇ ਦੇਖਿਆ ਵੀ ਪਾਕਿਸਤਾਨ ਦੀ ਫਟਾ ਹੈਗੀਆਂ ਨੇ, ਇੱਥੇ ਤਾਂ ਸਾਨੂੰ ਬੈਟਿੰਗ ਚਾਹੀਦੀ ਆ। ਦੁਬਈ ਦੇ ਵਿੱਚ ਤਾਂ ਸੀਨੇ ਸਾਰਾ ਉਲਟਾ ਹੁੰਦਾ ਆ, ਉੱਥੇ ਸਪਿਨਰਸ ਚੱਲਦੇ ਨੇ, ਇਸ ਕਰਕੇ ਟੀਮ 5 ਸਪਿਨਰ ਲੈ ਗਏ ਔਰ 5 ਸਪਿਨਰ ਖੇਲ ਰਹੇ ਸੀ ਉਹਦੇ ਵਿੱਚ। ਔਰ ਫਾਇਦਾ ਇਹ ਹੋ ਗਿਆ ਕਿ ਸਪਿਨਰਸ ਆਲਰਾਊਂਡਰ ਸੀਗੇ, ਉੱਥੋਂ ਟੀਮ ਦਾ ਬਚਾਅ ਹੋ ਗਿਆ। ਅਦਰਵਾਈਜ਼ ਨਿਊਜ਼ੀਲੈਂਡ ਵਾਲੇ ਵੀ ਖਿੱਚ ਕੇ ਲੈ ਕੇ ਜਾ ਸਕਦੇ ਸੀ। ਸਪਿਨਰ ਇੱਕ ਉਹਨਾਂ ਕੋਲ ਹੋਰ ਹੈ ਨਹੀਂ ਸੀ ਜਿਹੜਾ ਸਹੀ ਮੈਨੇ ਦਾ ਸਪਿਨਰ ਸੀ, ਉੱਥੋਂ ਮਾਰ ਖਾ ਗਏ। ਤੇ ਖੈਰ, ਤੇ ਨਾਲ ਹੀ ਨਾਲ ਇਹ ਵੀ ਕਿ ਕ੍ਰਿਕਟ ਦੇ ਨਾਲ ਅਸੀਂ ਹੋਰ ਜਿਹੜੀਆਂ ਦੂਜੀਆਂ ਖੇਡਾਂ ਆ ਉਹਨਾਂ ਨੂੰ ਵੀ ਪੂਰਾ ਉਤਸ਼ਾਹ ਦੇ ਨਾਲ ਦੇਖੀਏ, ਉਹਨਾਂ ਨੂੰ ਵੀ ਸਪੋਰਟ ਕਰੀਏ। ਤੇ ਇਸੇ ਨਾਲ ਹੀ ਹੁਣ ਟਾਈਮ ਹੋ ਗਿਆ ਤੇ ਦਿਓ ਸਾਨੂੰ ਹੁਣ ਇਜਾਜ਼ਤ। ਹੁਣ ਮਿਲਾਂਗੇ ਅਗਲੇ ਹਫ਼ਤੇ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਗੱਲਾਂ ਦੇ ਨਾਲ। ਉਦੋਂ ਤੱਕ ਮੈਨੂੰ ਦਲਜੀਤ ਸਿੰਘ ਨੂੰ ਤੇ ਸਾਡੇ ਸਹਿਯੋਗੀ ਹਰਜੀਤ ਲਸਾੜਾ ਜੀ ਨੂੰ ਦਿਓ ਇਜਾਜ਼ਤ। ਤਦ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।